दसिया कि मैं बाबे अल्लाह दित्ते दा पुत्तर हाँ। मेरे वाल साहब का नाम सी अल्लाह दित्ता सेठ। ठीक है जी। उन्हें दसिया कि मतलब तुहाडे कोल काठी है कोई? मैं आख्या काठी है। वो संदूक दे विच पई सी, कपड़े च बन के धरी सी। वो मैं जनाब काठी कढ़ के दित्ती। उन्हें कहा सानू ना तोड़े च पा दिओ, खाद वाले तोड़े नहीं हुंदे, हाँ जी। इन्हां दे विच मैं पा के दे दित्ती। वो बाद च जनाबे वाली कोई बंदा आखन लगा भी ओहदे 2.5 किलो सोना सी, तू काठी क्यों दित्ती? मैं पुट्ठा हो के जा पिया। मैं गया हुण चलो कोई लै गए ने, उन्हां दी अमानत है, लै गए ने। चलो ਸਾਡੇ ਵਾਸਤੇ ਤੁਹਾਨੂੰ ਤੁਹਾਡਾ ਮੁਲਕ ਮੁਬਾਰਕ ਹੋਵੇ, ਸਾਨੂੰ ਸਾਡਾ ਮੁਬਾਰਕ ਹੋਵੇ ਜਨਾਬ। ਵੰਡ ਪੈ ਗਈ, ਇਹਦਾ ਕੋਈ ਹੱਲ ਨਹੀਂ। ਹੁਣ ਇਹੋ ਹੀ ਹੱਲ ਹੈ, ਪਿਆਰ ਮੁਹੱਬਤ ਵਧਾਈਏ ਤੇ ਫਿਰ ਖੁਸ਼ੀਆਂ ਦੇ ਗੀਤ ਗਾਈਏ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂ ਇਹ ਰਾਣਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹੜੇ ਮਿਲਾ ਰਹੇ ਨੇ ਬਿਲਕੁਲ। ਸਾਰਿਆਂ ਦੇਖੋ ਜੀ ਕਿੱਥੇ ਗੱਲਾਂ ਹੋਣੀਆਂ ਸਨ। ਇਹ ਰਾਣਾ ਸਾਹਿਬ ਬਹੁਤ ਲਾਇਕ ਆਦਮੀ ਹੈ। ਇਹ ਭਾਣਜਾ ਵੀ ਹੈ ਜੀ ਸਾਡਾ, ਸਾਡੇ ਪਿੰਡ ਦਾ ਦੋਤਰਾ ਹੈ। ਸਾਡਾ ਵੀ ਹੋ ਗਿਆ ਜੀ, ਸਾਡਾ ਵੀ ਰਿਸ਼ਤੇਦਾਰ ਹੋ ਗਿਆ ਨਾ। ਜਦੋਂ ਗੰਨਾ ਵਾਲੇ ਨਾਨਕੇ ਨੇ ਇਹਨਾਂ ਦੇ, ਸਾਡਾ ਵੀ ਦੋਤਾ ਹੋ ਗਿਆ। ਹਾਂਜੀ, ਉਹ ਲੈ ਕੇ ਆਏ ਸੀ ਗੱਡੀ ਤੇ ਬਾਪੂ ਗਿਆਨ ਸਿੰਘ ਹੋਣਾ ਨੂੰ। ਹਾਂਜੀ ਹਾਂ ਤੇ ਉਹ ਬਾਪੂ ਦੱਸਦੇ ਹੁੰਦੇ ਨੇ ਵੀ ਅਸੀਂ 8 ਵਜੇ ਪਿੰਡ ਬੜੇ ਸਾਂ ਜਾ ਕੇ ਗਦਾਂ ਵਾਲੇ। ਅੱਛਾ ਅੱਛਾ। ਤੇ ਸ਼ਾਮੀ 4 ਵਜੇ ਮਸਾਂ ਨਿਕਲਿਆ, 5 ਵਜੇ ਹੱਥ ਜੋੜ ਜੋੜ ਕੇ ਚਾਹ ਨਹੀਂ ਹਨ ਦਿੰਦੇ ਵੀ ਕੋਈ ਆਖੇ ਰੋਟੀ ਖਾਓ, ਕੋਈ ਆਖੇ ਕੋਲਡ ਡਰਿੰਕ ਪੀਓ, ਕੋਈ ਜੂਸ, ਕੋਈ ਕਾਜੂ ਬਦਾਮ। ਫਿਰ ਮਤਲਬ ਵੇਖੋ ਨਾ ਜੀ, ਇੱਥੇ ਮਤਲਬ ਜਿੱਥੇ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰੀ ਹੋਵੇ, ਨਾਲੇ ਮਹਿਮਾਨ ਨਵਾਜ਼ ਲੋਕ ਸਾਡੇ ਸਾਡੇ ਇੱਥੇ ਬਹੁਤ ਜ਼ਿਆਦਾ ਨੇ। ਬੜੀ ਇੱਜ਼ਤ ਕਰਦੇ ਨੇ, ਮਹਿਮਾਨ ਦੀ ਇੱਜ਼ਤ ਬੜੀ ਕਰਦੇ ਨੇ। ਉਹ ਬਿਹਾਰੀ ਬਾਹਮਣ ਸੀ ਜੀ, ਇੱਕ ਤੇ ਸੁੰਦਰ ਖੱਤਰੀ ਦਾ ਪਰਿਵਾਰ ਸੀ ਜੀ। ਸੁੰਦਰ ਹਾਂ ਇੱਕ ਟਰੋਲੀ ਸੀ, ਸਾਡੇ ਪਿੰਡ ਹੀ ਸੀ। ਮੈਂ ਛੋਟਾ ਜਿਹਾ ਹੁੰਦਾ, ਉਹਨੇ ਦੁਕਾਨ ਪਾਈ ਸੀ ਸੌਦੇ ਦੀ। ਅਸੀਂ ਉਹਦੇ ਕੋਲ ਮਤਲਬ ਟੌਫੀਆਂ ਤੇ ਆ ਚੀਜ਼ਾਂ ਲੈ ਕੇ ਖਾਂਦੇ ਰਹੇ। ਫਿਰ ਉਹ ਗ੍ਰੰਥੀ ਬਣ ਗਿਆ। ਮੈਂ ਸਨ 83 ਦੇ ਵਿੱਚ ਉਹਨੂੰ ਇੱਥੇ ਸਾਡੇ ਨੇੜੇ ਹੀ ਪਿੰਡੇ ਸਤਰਾਣਾ ਹਾਲਾ ਤੇ ਉੱਥੇ ਗ੍ਰੰਥੀ ਸੀ। ਤੇ ਮੈਂ ਆਪਣੇ ਵਾਲਦ ਸਾਹਿਬ ਨਾਲ ਜਾ ਰਿਹਾ ਸਾਂ ਤੇ ਅਸੀਂ ਉੱਥੇ ਉਹਦੇ ਗੁਰਦੁਆਰੇ ਦੇ ਵਿੱਚੋਂ ਉਹਦੇ ਤੋਂ ਚਾਹ ਪੀ ਕੇ ਗਏ ਸਾਂ। ਤੇ ਉਸ ਤਰ੍ਹਾਂ ਦਾ ਵੀ ਤੂੰ ਤਾਂ ਛੋਟਾ ਜਿਹਾ ਹੁੰਦਾ, ਹੁਣ ਤੇ ਤਕੜਾ ਹੋ ਗਿਆ। ਇੱਕ ਅੰਬੂ ਬਾਹਮਣ ਹੁੰਦਾ ਸੀ, ਅੰਬੂ ਬਾਹਮਣ। ਅੰਬੂ ਬਾਹਮਣ ਬਾਰੇ ਪਤਾ? ਉਹ ਹੈਗੇ ਨੇ ਜੀ, ਉਹ ਸਮਾਣੇ ਕੋਲ ਪਿੱਛੇ ਨੇ। ਉਹਨਾਂ ਦਾ ਮੁੰਡਾ ਇੱਕ ਫੋਰਮੈਨ ਵੀ ਸੀ ਟਰੈਕਟਰਾਂ ਦੀ ਏਜੰਸੀ ਦੇ ਵਿੱਚ। ਸਨ 83 84 ਦੀ ਗੱਲ ਏ। ਉਹਨਾਂ ਦੀ ਪਿੰਡਾਂ ਦੇ ਖੂਹੀ ਹੁੰਦੀ ਸੀ। ਇੱਥੇ ਤੁਹਾਨੂੰ ਹੁਣ ਮਤਲਬ ਇਹ ਮੌਜਾਂ ਨੇ ਕਿ ਇਸ ਤਰ੍ਹਾਂ ਪਾਕਿਸਤਾਨ ਵਾਲੀਆਂ ਮੌਜਾਂ ਤੇ ਨਹੀਂ ਹੋਣੀਆਂ ਕਿ ਹੈ ਨੇ ਉੱਥੇ? ਇਹ ਕੋਨੀ ਤੋਂ ਗਦਾਂ ਵਾਲੀਆਂ ਮੌਜਾਂ ਕੋਨੀ ਗਿਆ, ਉਂਝ ਤੇ ਮੌਜਾਂ ਨੇ। ਹਾਂਜੀ, ਉਹ ਬੂਟਾ ਸਿੰਘ ਵੀ ਫੌਤ ਹੋ ਗਿਆ। ਹਾਂ ਤੇ ਉਹ ਮਾਤਾ, ਉਹ ਬੇਬੇ ਸੀ ਤੇਲੀਆਂ ਦੀ ਮਾਤਾ ਸੀ, ਉਹਨੇ ਦੁੱਧ ਪਿਆ ਸੀ ਉਹਨੂੰ। ਅੱਛਾ ਅੱਛਾ। ਉਹ ਗੁੰਗੇ ਤੇਲੀ ਦੇ ਘਰੋਂ ਹਾਂ, ਉਹ ਜਿਹੜੀ ਰਸੂਲਾ ਬੀਬੀ। ਹਾਂਜੀ ਹਾਂਜੀ। ਮਤਲਬ ਉਹ ਇਹ ਨਾ ਈਸਰ ਸਿੰਘ ਸੀ, ਉਹਦੇ ਘਰੋਂ ਫੌਤ ਹੋ ਗਈ। ਇਹ ਥੋੜੇ ਦਿਨਾਂ ਦਾ ਸੀ ਬੂਟਾ ਸਿੰਘ। ਅੱਛਾ। ਤੇ ਫਿਰ ਉਹਨਾਂ ਦੇ ਵੀ ਬਾਲ ਹੋਇਆ ਸੀ ਤੇ ਉਹ ਮਤਲਬ ਦੋਵਾਂ ਨੇ ਇੱਕੋ ਮਾਂ ਦਾ ਦੁੱਧ ਪੀ ਕੇ ਪਲਿਆ ਸੀ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਆਬਦਾਬਾਦ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਵਿੱਚ ਪਹੁੰਚੇ ਹਾਂ। ਇਸ ਪਿੰਡ ਦਾ ਪੁਰਾਣਾ ਨਾਮ ਗਦਾਂਵਾਲਾ ਸੀ। ਇਸ ਪਿੰਡ ਦੀ ਹਿਸਟਰੀ ਬਜ਼ੁਰਗਾਂ ਦੇ ਕੋਲੋਂ ਪੁੱਛ ਕੇ ਅਸੀਂ ਅਪਲੋਡ ਕੀਤੀ। ਉਸ ਹਿਸਟਰੀ ਨੂੰ ਸੁਣ ਕੇ ਇੱਕ ਸਿੱਖ ਪਰਿਵਾਰ ਨੇ ਸਾਡੇ ਨਾਲ ਰਾਬਤਾ ਕੀਤਾ ਤੇ ਅੱਜ ਉਸ ਸਿੱਖ ਪਰਿਵਾਰ ਦੇ ਨਾਲ ਇਹਨਾਂ ਬਜ਼ੁਰਗਾਂ ਦੀ ਗੱਲ ਕਰਵਾਉਣ ਜਾ ਰਹੇ ਹਾਂ। ਦੇਖਦੇ 74 ਸਾਲ ਬਾਅਦ ਇਹਨਾਂ ਦੀਆਂ ਕਿਹੜੀਆਂ ਗੱਲਾਂ ਹੁੰਦੀਆਂ ਤੇ ਨਾਲ ਅਸੀਂ ਗੱਲ ਪੁੱਛਾਂਗੇ ਇੱਕ ਉਸ ਮਾਂ ਦੀ ਜਿਹੜੀ ਮੁਸਲਮਾਨ ਮਾਂ ਨੇ ਸਿੱਖ ਬੱਚੇ ਨੂੰ ਦੁੱਧ ਪਿਲਾਇਆ ਸੀ। ਉਹ 2001 ਦੇ ਵਿੱਚ ਉਸ ਮਾਂ ਨੂੰ ਮਿਲਣ ਵੀ ਆਇਆ ਤੇ ਜਦੋਂ ਮਿਲਣ ਆਇਆ ਤੇ ਨਾਲ ਸੇਠ ਬਰਾਦਰੀ ਦੇ ਬਜ਼ੁਰਗ ਬੈਠੇ ਨੇ। ਇਹਨਾਂ ਦੇ ਕੋਲ ਉਹਨਾਂ ਦੀ ਇੱਕ ਘੋੜੇ ਦੀ ਕਾਠੀ ਸੀ ਜਿਹੜੀ ਉਹ ਲੈ ਕੇ ਗਏ। ਜਦੋਂ ਇਹਨਾਂ ਨੂੰ ਪਤਾ ਚੱਲਿਆ ਉਹਦੇ ਵਿੱਚ 2.5-3 ਕਿਲੋ ਸੋਨਾ ਸੀ ਤੇ ਗੱਜ ਖਾ ਕੇ ਡਿੱਗ ਪਏ। ਅੱਜ ਉਸ ਕਾਠੀ ਦੇ ਬਾਰੇ ਵੀ ਉਸ ਖਾਨਦਾਨ ਦੇ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਨਾਂ ਕੀ ਹੈ? ਮੇਰਾ ਨਾਮ ਫਰਿਆਦ ਸਿੰਘ ਹੈ ਜੀ, ਫਰਿਆਦ। ਅੱਛਾ, ਫਰਿਆਦ ਸਿੰਘ। ਇਹ ਬਜ਼ੁਰਗੋ ਜਿਹੜਾ ਵੱਡਾ ਬਾਪੂ ਕਨਾਰਾ ਸਿੰਘ ਸੀ ਨਾ, ਆਹੋ, ਉਹਦੇ 2 ਬੇਟੇ ਹਨ। 2 ਤਾਂ? ਹਾਂਜੀ। ਹਾਂ। ਬਾਪੂ ਜਿਹੜਾ ਗਿਆਨ ਸਿੰਘ ਸੀ, ਉਹਦੇ 4 ਬੇਟੇ ਸਨ। ਅੱਛਾ, ਇੱਕ ਤੇ ਇੱਥੇ ਆਇਆ ਸੀ। ਹਾਂਜੀ ਹਾਂਜੀ। ਤੇ ਬਾਪੂ ਤਾਰ ਸਿੰਘ ਦੇ ਵੀ 4 ਸਨ। 4 ਤਾਂ। ਇਹ ਜਿਹੜਾ ਉਦੋਂ ਛੋਟਾ ਜੈਬ ਸਿੰਘ ਸੀ, ਹਾਂ ਜੈਬ, ਉਹ ਫੌਜ ਚ ਭਰਤੀ ਹੋ ਗਿਆ ਸੀ। ਉਹ ਪੈਨਸ਼ਨ ਆਇਆ ਸੀ। ਹਾਂ ਉਹ ਪੜਿਆ ਆਇਆ ਸੀ। ਹਾਂਜੀ, ਉਹਦੇ 2 ਬੇਟੇ ਨੇ। ਹਾਂ।
ਜਿਹੜਾ ਸਭ ਤੋਂ ਛੋਟਾ ਬਾਪੂ ਸੀ ਗੁਰਮੇਜ ਸਿੰਘ, ਹਾਂ ਉਹਨਾਂ ਦਾ ਇਕੱਲਾ ਹੀ ਹੈ। ਕੱਲਾ ਹੀ ਹੈ। ਹਾਂਜੀ ਹਾਂਜੀ। ਮੈਂ ਹੀਰਾ ਸਿੰਘ ਦਾ ਪੜਪੋਤਰਾ ਵਾਂ ਜੀ। ਹਾਂ ਹੀਰਾ ਸਿੰਘ ਦਾ ਪੋਤਰਾ। ਹਾਂ, ਮੇਰੇ ਫਾਦਰ ਸਨ ਸਾਰਿਆਂ ਤੋਂ ਛੋਟੇ, ਮੇਰੇ ਬਾਪ। ਆਹੋ ਉਹਨਾਂ ਦੀ 6 ਸਾਲ। ਆ ਛੋਟਾ ਸੀ। ਹਾਂਜੀ। ਹਾਂ ਤੇ ਮੈਂ ਉਹ ਜੇ ਗੱਲਾਂ ਸਾਰੀਆਂ ਜਾਣਦਾ ਜੇ। ਅੱਛਾ ਸੁਣਦਾ ਰਿਹਾ ਹਾਂ ਕੰਧਾਰਾ ਸਿੰਘ ਤੋਂ। ਕੰਧਾਰਾ ਸਿੰਘ ਤੋਂ। ਹਾਂਜੀ, ਦੱਸ ਹੁਣ ਸਾਰਾ ਦੱਸ ਹੁਣ। ਕੰਧਾਰਾ ਸਿੰਘ ਤੋਂ ਸੁਣਦਾ ਰਿਹਾ। ਵੀਡੀਓ ਵੀ ਤੁਹਾਡੀ ਵੇਖੀ ਸੀ। ਹਾਲਾ ਤੇ ਹਾਂਜੀ, ਤੇ ਹੁਣ ਦੱਸ ਤੂੰ ਤੇ ਉਹਦਾ। ਬਜ਼ੁਰਗ ਬਾਪੂ ਦੇ 5 ਭਰਾ ਸਨ ਨਾ। ਹਾਂਜੀ ਕੰਧਾਰਾ ਸਿੰਘ, ਗਿਆਨ ਸਿੰਘ, ਅਜੈਬ ਸਿੰਘ, ਹਾਂ ਤਾਰ ਸਿੰਘ ਤੇ ਗੁਰਮੇਜ ਸਿੰਘ। ਇਹ ਮੈਂ ਸਾਰਿਆਂ ਤੋਂ ਛੋਟੇ ਦਾ ਮੁੰਡਾ ਜੀ। ਸਾਰਿਆਂ ਛੋਟੇ ਦਾ ਉਹ ਐਸੇ ਦਾ ਕੋਦਾ। 40-46,000 ਤੇ ਕੀ ਉਹਦਾ ਨਾਂ ਕੀ? ਸਭ ਤੋਂ ਛੋਟੇ ਦਾ ਨਾਂ ਕੀ ਸੀ? ਨਾਂ ਦਾ ਨਹੀਂ ਹੁਣ ਪਤਾ ਰਿਹਾ ਉਹਦਾ। ਤੇ ਇਹ 5 ਭਰਾ ਸਨ। ਚੜਾਈ ਕਰ ਗਿਆ ਸੀ। ਇਹ ਦੱਸਦਾ 5 ਭਰਾ ਸਨ। ਉਹ ਤੁਹਾਡੇ ਜਿਹੜੇ ਵਾਲ ਸਾਹਿਬ ਨਾਲ 5 ਭਰਾ ਸਨ। ਹਾਂਜੀ ਹਾਂਜੀ 5 ਸਾਂ। ਵੱਡੇ ਦਾ ਨਾਂ ਕੀ ਸੀ? ਹਾਂਜੀ। ਵੱਡੇ ਦਾ ਕੰਧਾਰਾ। ਕੰਧਾਰਾ ਸੀ ਇੱਕ ਦਾ ਨਾਂ। ਕੰਧਾਰਾ ਪਰਾਂ ਜਰਾ ਅਗਨ ਕਰ ਥੋੜਾ। ਉੱਥੇ ਗਿਆਨ ਸਿੰਘ ਉਹ ਤੁਹਾਡੇ ਆਇਆ ਵੀ ਸੀ। ਆਇਆ ਸੀ। ਗਿਆਨ ਸਿੰਘ ਮੇਰੇ ਕੋਲ ਕਾਠੀ ਲੈ ਕੇ ਗਿਆ ਸੀ। ਹਾਂਜੀ ਹਾਂਜੀ ਹਾਂਜੀ, ਲਿਆਏ ਸਨ। ਹੈਂ? ਹਾਂਜੀ ਹਾਂਜੀ। ਉਹ ਕਾਠੀ ਵਾਲੇ ਦੱਸਦਾ ਵਿੱਚ ਕਾਠੀ ਦਾ ਸੋਨਾ ਸੀ। ਉਹਦਾ ਤੈਨੂੰ ਦਾ ਲਾਗ ਲੈ ਗਿਆ। ਉਹਦਾ ਤੈਨੂੰ ਦਾ ਲਾਗ ਲੈ ਗਿਆ ਤੇ ਉਹਦੇ ਦੀ ਕਾਠੀ ਸੋਨਾ ਸੀ। ਤੂੰ ਕਾਠੀ ਦਿੱਤੀ ਕਿਉਂ ਸੀ? ਮੈਂ ਕਿਹਾ ਖੋਰੇ ਉਹਨਾਂ ਦਾ ਕਿੰਨੀ ਦਿਲ ਨੂੰ ਕਿੰਨੀ ਪਸੰਦ ਲੱਗੀ ਸੀ। ਸੋਨਾ ਤੇ ਇੱਥੇ ਹੀ ਛੱਡ ਗਏ ਸਨ। ਆਂਦੇ ਹਣਾ ਸਾ ਮੁੜ ਕੇ ਆ ਜਾਣਾ। ਅੱਛਾ ਅੱਛਾ ਅੱਛਾ, ਸੋਨਾ ਇੱਥੇ ਛੱਡ ਗਿਆ ਹਨਾ। ਉਹ ਲੋਕੀ ਮੈਨੂੰ ਆਂਦੇ ਹਨ ਵੀ ਉਹਦੇ ਸੋਨਾ ਸੀ, ਤੂੰ ਕਾਠੀ ਦਿੱਤੀ ਸੀ। ਤੇ ਮੈਂ ਫਿਰ 2-3 ਦਿਨ ਮੈਂ ਮੰਜੀ ਤੋਂ ਹੀ ਨਾ ਉੱਠਿਆ। ਉਹ ਮੈਂ ਉੱਥੇ ਲੰਮਾ ਪਿਆ ਰਿਹਾ ਮੰਜੀ ਤੇ। ਮੈਂ ਕਿਹਾ ਉੱਥੇ ਸੋਨਾ ਲੈ ਗਿਆ। ਦੋਖੀ ਦੱਸੇ ਵੀ 2-2.5 ਕਿਲੋ ਸੋਨਾ ਸੀ। ਮੈਂ ਓਏ ਹੋਏ ਹੋਏ ਉਹ ਮੈਂ ਕਿਹਾ ਸੋਨਾ ਲੈ ਗਿਆ ਮੈਂ। ਜਦੋਂ ਸਾਡਾ ਤਾਇਆ ਗਿਆਨ ਸਿੰਘ ਆਇਆ ਨਾ ਤੁਹਾਡੇ ਕੋਲ, ਆਹੋ। ਸਾਰੇ 2001 ਦੇ 2000 ਚ ਆਇਆ ਕਿ 2001 ਚ ਆਇਆ ਹੈ। ਹਾਂਜੀ ਹਾਂਜੀ। ਉਹਨਾਂ ਨੇ ਕਿਹਾ ਆਣ ਕੇ ਨਾ, ਉਹ ਆਣ ਕੇ ਨਾ ਉਹ ਤੋਂ ਉਹ ਸਾਡੀਆਂ ਮਾਈਆਂ ਤੇ ਸਾਡੇ ਮਾਈਆਂ ਦੇ ਨਾਂ ਤੋਂ ਹੀ ਸਾਦੇ ਹੁੰਦੇ ਹਨ ਵੀ ਮਾਈਆਂ ਬਾਬੀ ਫਲਾਣੀ ਤੇ ਫਲਾਣੀ ਮਾਈਆਂ ਦੇ ਨਾਂ ਤੋਂ ਕਵਾਉਂਦੇ ਹੁੰਦੇ ਸਨ। ਉਹਨਾਂ ਆਣ ਕੇ ਪੁੱਛਿਆ ਪਾਛਿਆ ਤੇ ਮੈਂ ਉਹਨੂੰ ਦੱਸਿਆ ਕਿ ਮੈਂ ਬਾਬੇ ਅੱਲਾ ਦਿੱਤੇ ਦਾ ਪੁੱਤਰ ਆ। ਮੇਰੇ ਵਾਲ ਸਾਹਿਬ ਦਾ ਨਾਂ ਸੀ ਅੱਲਾ ਦਿੱਤਾ ਸੇਠ। ਠੀਕ ਹੈ ਜੀ। ਉਹਨਾਂ ਦੱਸਿਆ ਕਿ ਮਤਲਬ ਤੁਹਾਡੇ ਕੋਲ ਕਾਠੀ ਹੈ ਕੋਈ? ਮੈਂ ਕਿਹਾ ਕਾਠੀ ਹੈ। ਉਹ ਸੰਦੂਕ ਦੇ ਵਿੱਚ ਪਈ ਸੀ, ਕੱਪੜੇ 'ਚ ਬੰਨ੍ਹ ਕੇ ਧਰੀ ਸੀ। ਉਹ ਮੈਂ ਜਨਾਬ ਕਾਠੀ ਕੱਢ ਕੇ ਦਿੱਤੀ। ਉਹਨੇ ਕਿਹਾ ਸਾਨੂੰ ਨਾ ਤੋੜੇ 'ਚ ਪਾ ਦਿਓ। ਖਾਦ ਵਾਲੇ ਤੋੜੇ ਨਹੀਂ ਹੁੰਦੇ, ਹਾਂਜੀ ਇਹਨਾਂ ਦੇ ਵਿੱਚ ਮੈਂ ਪਾ ਕੇ ਦੇ ਦਿੱਤੀ। ਉਹ ਬਾਅਦ 'ਚ ਜਨਾਬ ਵਾਲੀ ਕੋਈ ਬੰਦਾ ਆਖਣ ਲੱਗਾ ਵੀ ਉਹਦੇ 2.5 ਕਿਲੋ ਸੋਨਾ ਸੀ, ਤੂੰ ਕਾਠੀ ਕਿਉਂ ਦਿੱਤੀ? ਮੈਂ ਪੁੱਠਾ ਹੋ ਕੇ ਜਾ ਪਿਆ। ਮੈਂ ਕਿਹਾ ਹੁਣ ਚਲੋ ਕੋਈ ਉਹ ਲੈ ਗਏ ਨੇ, ਉਹਨਾਂ ਦੀ ਅਮਾਨਤ ਹੈ, ਉਹ ਲੈ ਗਏ ਨੇ। ਚਲੋ ਅੱਲਾ ਵਾਰਿਸ ਹੈ। ਮੈਂ ਕਿਹਾ ਮੈਨੂੰ ਹੋਰ ਦੇ ਦੇਗਾ। ਮੈਂ ਚਲੋ ਅਸੀਂ ਖੋਤੇ ਖਾਤੇ ਵਾਈ ਜਾਂਦੇ, ਟੁੱਕਰ ਲੱਭਦਾ ਜਾਂਦਾ, ਬੱਚੇ ਕੰਮ ਕਰਦੇ ਨੇ। ਹੁਣ ਨਾ ਤੁਸੀਂ ਵਹਿਮ ਕਰਿਆ ਜੇ ਉਹ ਸੋਨਾ ਅਲਮਾਰੀ ਦੇ ਵਿੱਚ ਹੀ ਛੱਡ ਗਏ ਸਨ। ਅੱਛਾ ਅਲਮਾਰੀ ਉਹ ਤੇ ਮੈਨੂੰ ਕਹਿੰਦੇ ਹਨ, ਉਹ ਮੈਨੂੰ ਕਹਿੰਦੇ ਹਨ ਸਾਡੇ ਕੋਲ ਆਈ ਤੂੰ, ਅਸੀਂ ਤੈਨੂੰ ਕੋਈ ਨਾ ਕੋਈ ਮਾਲ ਸ਼ਾਲ ਦਿਆਂਗੇ। ਮੈਂ ਆ ਗਿਆ ਵੀ ਕਿਸੇ ਦਿਨ ਮੈਂ ਜਾਈਏ ਉਹਨਾਂ ਕੋਲ ਕੋਈ ਮਾਲ ਸ਼ਾਲ ਲਿਆਈਏ। ਸੌਖਾ ਹੀ ਨਹੀਂ ਹੋਵਾ ਵਾ। ਹਾਂਜੀ ਹਾਂ, ਕਿਰਪਾ ਜੀ, ਅੱਲਾਹ ਤਾਲਾ ਦੀ ਕਿਰਪਾ ਹੈ। ਆਹ ਤੇ ਠੀਕ ਹੈ। ਤੇ ਫਿਰ ਮੈਂ ਆਉਣਾ ਕਿਸੇ ਦਿਨ, ਉਹਨਾਂ ਨੂੰ ਆਣਾ ਕਿ ਦਿਓ ਕੋਈ ਮਾਲ ਸ਼ਾਲ। ਆਓ ਆਓ, ਲੱਭ ਜਾਏਗਾ ਮਾਲ ਸ਼ਾਲ ਕੋਈ? ਮਾਲ ਸ਼ਾਲ ਕੇ ਸੋਨਾ ਹੀ ਮਿਲੇਗਾ, ਪੈਸੇ ਮਿਲਣਗੇ ਜੀ। ਨਹੀਂ ਸੋਨਾ ਨਹੀਂ ਹੁੰਦੀ ਨਾ। ਮੈਨੂੰ ਉੱਥੇ ਮੈਨੂੰ ਅੰਦਰ ਦਵਾ ਦੇਣ ਉੱਥੇ ਕਿਤੇ। ਨਹੀਂ ਨਹੀਂ, ਆਪਾਂ ਵੀਜ਼ਾ ਲੈ ਕੇ ਆਵਾਂਗੇ, ਅੰਦਰ ਕੌਣ ਦੇਗਾ ਆਪਾਂ? ਆਹ ਠੀਕ ਹੈ। ਫਿਰ ਸੇਵਾ ਸੂਆ ਕਰੋਗੇ ਨਾ ਉੱਥੇ, ਰੋਟੀ ਟੁੱਕਰ ਲੱਭਦਾ ਰਹੇਗਾ। ਹਾਂਜੀ ਬਾਬੇ, ਸੇਵਾ ਹੋਰ ਕਿਹਦੀ ਕਰਨੀ ਹੈ? ਤਲੀਆਂ ਧਰਾਂਗੇ ਪੈਰਾਂ ਥੱਲੇ ਜੀ। ਉਹ ਬੜੀ ਗੱਲ ਹੈ, ਉਹ ਬੜੀ ਗੱਲ ਹੈ। ਉਹ ਸਾਡੇ ਵਾਲਦ ਸਾਹਿਬ ਦੱਸਦੇ ਹੁੰਦੇ ਹਨ ਨਾ ਵੀ ਸਾਡਾ ਬੜਾ ਉਹਨਾਂ ਨਾਲ ਬੜਾ ਉਹਨਾਂ ਦਾ ਤਲਕ ਵਾਸਤਾ ਬੜਾ ਹੁੰਦਾ ਸੀ ਤੁਹਾਡੇ ਨਾਲ। ਹਾਂਜੀ ਗੁਆਂਢੀ ਬਹੁਤ ਸਾਡਾ ਨਾ ਬਹੁਤ ਹੀ ਤਲਕ ਵਾਸਤਾ ਸਾਡੇ ਵਾਲਦ ਸਾਹਿਬ ਦਾ। ਉਹ ਤੁਹਾਡੀਆਂ ਮਾਈਆਂ ਨੇ ਆਖਣਾ ਵੀ ਬਾਬਾ ਸਾਡੀਆਂ ਮੱਝਾਂ ਮੁੱਝਾਂ ਚੋਣੀਆਂ, ਉਹਨੇ ਸਾਰਾ ਕੰਮ ਉਹਨਾਂ ਦਾ ਘਰ ਦਾ ਕੰਮ ਮੇਰੇ ਵਾਲਦ ਸਾਹਿਬ ਹੀ ਕਰਦੇ ਹੁੰਦੇ ਸਨ, ਤੁਹਾਡੇ ਵਡੇਰਿਆਂ ਦਾ। ਹਾਂਜੀ ਹਾਂ, ਲੈਂਦੇ ਹੁੰਦੇ ਹਨ ਜੀ। ਨਾ ਸਾਡੇ
ਤਾਏ ਤੇ ਬਾਪ ਨਹੀਂ ਨਾਂ ਲੈਂਦੇ ਹੁਣ ਬਾਬੇ ਅੱਲਾ ਦਿੱਤੇ ਦਾ। ਹਾਂ ਬਿਲਕੁਲ ਬਾਬੇ ਅੱਲਾ ਤਾਂ ਅਸੀਂ ਵੀ ਹੁਣ ਵਡੇਰੇ ਹੋਣਾ ਸੀ ਬਾਬੇ ਹੋਏ ਆ ਭਾਈ। ਉਦੋਂ ਬੜੀ ਗੱਲ ਸੀ ਬਾਬੇ ਨਾਲ ਦੀ ਬੜੀ ਗੱਲ ਇਹ ਨਹੀਂ ਸੀ। ਬਾਬਾ ਹੋਏ ਆ ਵੇਖਾ। ਤੁਸੀਂ ਵੀ ਹੁਣ ਵਡੇਰੇ ਹੋਏ ਆ ਸੀ ਉਦੋਂ ਬੜੀ ਸਾਡੇ ਵਾਲਦ ਸਾਹਿਬ ਦੀ ਬੜੀ ਗੱਲ ਸੀ ਤੇ ਜਾਨ ਵੀ ਬੜੀ ਸੁਥਰੀ ਤੇ ਉਹ ਜਨਾਬੇ ਲਈ ਬੜੀ ਸੇਵਾ ਕਰਦੇ ਹਨ ਤੇ ਅੱਲਾ ਤੇ ਖੈਰ ਰੱਖ। ਸਾਡੇ ਚੜ੍ਹਾਈ ਕਰ ਗਏ ਨੇ ਤਾਏ ਵੀ ਤੇ ਸਾਡੇ ਬਾਪ ਹਰੀ ਵੀ। ਅੱਛਾ ਹਾਂ ਬਾਕੀ ਜਿਵੇਂ ਕਹਾਣੀ ਉਹਨਾਂ ਤੋਂ ਸੁਣਦੇ ਰਹੇ ਆ ਉਹ ਮੇਰੇ ਯਾਦ ਹੈ ਸਾਰੀ। ਅੱਛਾ ਤੇ ਹੁਣ ਜਿਹੜੇ ਤੁਸੀਂ ਗਏ ਹੋ ਉੱਥੋਂ ਜਿਹੜੇ ਪਾਕਿਸਤਾਨ ਚ ਉੱਠ ਕੇ ਗਏ ਹੋ ਤੁਸੀਂ ਇੱਥੇ ਤਾਂ ਤੁਹਾਡੀਆਂ ਜ਼ਮੀਨਾਂ ਬਹੁਤ ਸਨ ਉੱਥੇ ਕੋਈ ਜ਼ਮੀਨ ਜਮੂਨ ਵੀ ਤੁਹਾਨੂੰ ਮਿਲੀ ਕਿ ਨਹੀਂ ਮਿਲੀ? ਇਸ ਤਰ੍ਹਾਂ ਜੀ ਕੱਟ ਕਟਾ ਕੇ ਸਾਨੂੰ ਸਾਡੇ ਆਪਣਾ ਬਾਪੂ ਹੀਰਾ ਸਿੰਘ ਨੂੰ ਇੱਥੇ ਪੌਣੇ 200 ਕਿੱਲਾ ਮਿਲਿਆ ਸੀ 175 ਕਿੱਲੇ। ਹਾਂ ਤੇ ਇੱਥੇ ਤੇ ਮਰੱਬਿਆਂ ਦੇ ਮਾਲਕ ਸਨ ਉਹ। ਹਾਂਜੀ 175 ਕਿੱਲੇ ਦਿੱਤੇ ਹਨ ਤੇ ਕਮਾ ਕਮੂ ਕੇ ਤੇ ਫਿਰ ਹੁਣ 300 ਇੱਕ ਕਿੱਲਾ ਕਿਹੜਾ ਸੀ ਜਿਹੜਾ 18 ਮਰੱਬੇ ਦਾ ਮਾਲਕ ਸੀ? 16 ਮਰਬੇ ਮਾਲਕ ਮੰਗਲ ਸਿੰਘ ਸੀ ਤੇ ਇੱਕ ਮੰਗਲ ਸਿੰਘ ਸੀ। ਮੰਗਲ ਸਿੰਘ ਔਰ 16 ਮਰੱਬਿਆਂ ਦਾ ਇੱਕ ਮੰਗਲ ਸਿੰਘ ਸੀ ਉਹ 16 ਮਰੱਬਿਆਂ ਦਾ ਮਾਲਕ ਸੀ ਇੱਥੇ। ਹਾਂਜੀ ਅਸੀਂ ਸਾਰੇ ਇੱਕੋ ਪਿੰਡ ਇਕੱਠੇ ਬੈਠੇ ਆ ਜੀ। ਇੱਕ ਮਿੰਟ ਪੁੱਛੇ ਕੀ ਕਰਦਾ ਹੁਣ? ਇਹ ਕੀ ਕਰਦਾ ਹੈ? ਇਹ ਖੇਤੀ ਕਰਦੇ ਨੇ ਖੇਤੀ ਵੀ ਕਰਨੇ ਆ ਅਸੀਂ। ਖੇਤੀ? ਹਾਂਜੀ ਇਹ ਕਿਹੜੇ ਪਿੰਡ ਬੈਠੇ ਹੋ? ਸਾਡਾ ਪਿੰਡ ਬਜ਼ੁਰਗੋ ਡਰੌਲੀ ਜੇ ਡਰੌਲੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਪਟਿਆਲੇ ਚ। ਅੱਛਾ ਤੇ ਉਹਨਾਂ ਦਾ ਕੀ ਹਾਲ ਹੈ? ਦੱਸ ਨੂੰ ਪੁੱਛੋ ਦੂਜਿਆਂ ਦਾ ਕੀ ਹਾਲ ਜਿਹੜੇ ਹੋਣ। ਉਹ ਮੰਗਲ ਸਿੰਘ ਦੇ ਮੁੰਡਿਆਂ ਦਾ ਕੀ ਹਾਲ ਹੈ? ਮਲੂਕੇ ਦਾ? ਹਾਂਜੀ ਕਿਵੇਂ ਜੀ? ਮਲੂਕੇ ਦਾ? ਮਲੂਕਾ ਮਲੂਕਾ ਮੰਗਲ ਸਿੰਘ ਦਾ? ਬਾਪੂ ਮੰਗਲ ਸਿੰਘ ਦਾ ਬੇਟਾ ਸੀ। ਆਹੋ ਹਾਂਜੀ 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 ਉਹ ਆਪ ਨੇ ਚੜਾਈ ਕਰ ਗਿਆ ਨਾ ਬਾਕੀ ਹੈ। ਸਾਰਾ ਪਰਿਵਾਰ ਠੀਕ ਠਾਕ ਹੈ ਉਹਦਾ। ਅੱਛਾ ਉਹਦਾ ਚੜਾਈ ਕਰ ਗਏ ਨੇ ਸਾਨੂੰ ਸੌਖੇ ਨੇ। ਉਹ ਕੈਲੂ ਦਾ ਕੀ ਹਾਲ ਹੈ? ਉਹ ਵੀ ਚੜਾਈ ਕਰ ਗਏ ਨੇ। ਹਾਲਾ ਵੀ ਚੜਾਈ ਕਰ ਗਿਆ ਕਰਨੈਲ। ਉਹਨੂੰ ਤੇ ਇੱਥੇ ਜਾਣਦੇ ਹੀ ਕੋਈ ਨਹੀਂ ਸਾਂ ਸੀ ਕੈਲੂ ਨੂੰ ਤੇ। ਇੱਥੇ ਉਹ ਕਮਜ਼ੋਰ ਹੀ ਸਨ ਇੱਥੇ ਜਦੋਂ ਰਹਿੰਦੇ ਹਨ ਨਾ ਇੱਥੇ ਉਹ ਕਮਜ਼ੋਰ ਹੀ ਸਨ ਇੱਥੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੋਨਦਾ। ਇੱਥੇ ਉਹ ਇੱਥੇ ਵੀ ਆ ਕੇ ਮਤਲਬ ਉਹ ਸੀ ਹਾਂ ਇਹਨਾਂ ਦਾ ਭਰਾ ਹੀ ਸੀ ਨਾ ਬਾਪੂ ਆਹ ਉਹਦਾ। ਆਹ ਤੇ ਇਹ ਬਾਪੂ ਮਲੂਕ ਨਹੀਂ 4 ਭਰਾ ਸਨ। ਆ 4 ਸਾਂ। ਜਿਹੜਾ ਕੋਈ ਇਹਨਾਂ ਨੂੰ ਪੁੱਛੋ ਮਾਤਾ ਉਹ ਜਿਹੜੀ ਮਾਤਾ ਦਾ ਪੁੱਛੋ ਜਿਹਨੇ ਦੁੱਧ ਪਿਲਾਇਆ ਸੀ ਬਾਬਾ ਜੀ ਨੂੰ। ਹਾਂਜੀ ਬੂਟਾ ਸਿੰਘ ਵੀ ਫੌਤ ਹੋ ਗਿਆ ਹਾਂ ਤੇ ਉਹ ਮਾਤਾ ਉਹ ਬੇਬੇ ਸੀ ਤੇਲੀਆਂ ਦੀ ਮਾਤਾ ਸੀ ਉਹਨੇ ਦੁੱਧ ਪਿਆ ਸੀ ਉਹਨੂੰ। ਅੱਛਾ ਦੇ ਅੱਛਾ ਦੇ। ਉਹ ਗੁੰਗੇ ਤੇਲੀ ਦੇ ਘਰੋਂ ਹਾਂ, ਉਹ ਤੇ ਜਿਹੜੀ ਪਿਆ। ਰਸੂਲਾ ਬੀਬੀ। ਨਹੀਂ ਨਾਂ ਦਾ ਮੈਨੂੰ ਨਹੀਂ ਜੇ ਪਤਾ। ਹਾਂ ਰਸੂਲਾ ਬੀਬੀ ਉਹ ਗੁੰਗਾ ਤੇਲੀ ਹੁੰਦਾ ਸੀ ਸਾਡੇ ਵੇਲੇ ਮਲਕ ਹੁੰਦਾ ਸੀ ਮਲਕ। ਹਾਂਜੀ ਹਾਂਜੀ ਹਾਂ, ਮਲਕ ਉਹ ਇਹ ਨਾ ਬਾਪੂ ਈਸਰ ਸਿੰਘ ਸੀ ਉਹਦੇ ਘਰੋਂ ਫੌਤ ਹੋ ਗਈ। ਇਹ ਥੋੜੇ ਦਿਨਾਂ ਦਾ ਸੀ ਬੂਟਾ ਸਿੰਘ ਅੱਛਾ ਤੇ ਫਿਰ ਉਹਨਾਂ ਦੇ ਵੀ ਬਾਲ ਹੋਇਆ ਸੀ ਤੇ ਉਹ ਮਤਲਬ ਦੋਵਾਂ ਜਣੇ ਇੱਕੋ ਮਾਂ ਦਾ ਦੁੱਧ ਪੀ ਕੇ ਪਿਲਿਆ ਸੀ ਉਹ। ਤੁਹਾਡੀ ਜਿਹੜੀ ਤਾਈ ਨੇ ਪਿਲਾਈ ਉਹ ਵੀ ਦੱਸੋ ਨਾ। ਉਹ ਮੇਰੀ ਤਾਈ ਨੇ ਵੀ ਦੁੱਧ ਪਿਆ ਸੀ। ਤਾਈ ਮੇਰੀ ਨੇ ਵੀ ਇੱਕ ਤਾਈ ਸੀ ਮੇਰੀ ਉਹ ਸਰਦਾਰਾਂ। ਸਰਦਾਰਾਂ ਬੀਬੀ ਬਾਬੇ ਜਾਨੇ ਦੇ ਘਰ। ਬਜ਼ੁਰਗ ਤੇ ਵੀਡੀਓ ਲੱਭੀ ਨਾ ਹਾਂਜੀ ਮੇਰੇ ਮੋਬਾਈਲ 'ਚ ਹੈਗੀ ਤੁਹਾਨੂੰ ਵੀਡੀਓ ਪਾਵਾਂਗਾ ਮੈਂ ਵੀਡੀਓ ਹੈਗੀ ਮੇਰੇ ਕੋਲ। ਅੱਛਾ ਅੱਛਾ ਤੇ ਜਿਹੜੇ ਉਹ ਮਸ਼ਹੂਰ ਸਾਰੇ ਹਨ ਉਹ ਸਾਰੇ ਜਿਹੜੇ ਹਨ ਉਹਨੂੰ ਦੱਸ ਦੇ ਨਾਂ ਸਿੱਖਾਂ ਦਾ? ਆਹੋ ਸੀ ਮਾਤਾ ਹਾਂਜੀ ਜਿਉਂਦੀ ਸੀ 2001 ਚ ਜਦੋਂ ਆਏ ਨੇ। ਉਹ ਮਾਤਾ ਜਿਉਂਦੀ ਸੀ। ਆਹੋ ਆਹ ਜਿਉਂਦੀ ਸੀ ਆਹੋ ਜਿਉਂਦੀ ਸੀ ਹੁਣ ਉਹ ਫੌਤ ਹੋ ਗਏ ਨੇ। ਹੁਣ ਸਾਰੇ ਫੌਤ ਹੋ ਗਏ ਨੇ ਸਾਰੇ। ਉਹ 16 7 ਸਾਲ ਹਾਂਜੀ ਹਾਂਜੀ ਉਹਦਾ 4 ਭਰਾ ਸਨ ਤੇ 4 ਹੀ ਫੌਤ ਹੋ ਗਏ ਨੇ ਤੇ ਉਹ ਮਾਈਆਂ ਵੀ ਫੌਤ ਹੋ ਗਈਆਂ ਸਾਡੀਆਂ ਹੁਣ। ਠੀਕ 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 ਅਸੀਂ ਅੱਗੋਂ ਉਹਨਾਂ ਦੀ ਹੁਣ ਉਹਨਾਂ ਦੀ ਔਲਾਦ ਆ ਅਸੀਂ ਅੱਗੋਂ ਬੜਾ ਰੰਗ ਲਾਇਆ ਰੱਬ ਨੇ। ਅਸੀਂ ਬੜੇ ਜੀ ਹੁਣ ਮੈਂ 70 ਜੀ ਆ ਅਸੀਂ ਹੁਣ। ਸ਼ੁਕਰ ਹੈ ਅੱਲਾ ਦਾ ਸ਼ੁਕਰ ਹੈ ਜੀ। ਹਾਂ ਚਲੋ ਜੀ ਉਹਦਾ ਸ਼ੁਕਰ ਹੀ ਕਰਨਾ ਚਾਹੀਦਾ ਮਾਲਕ ਦਾ। ਹਾਂਜੀ ਹਾਂਜੀ ਤੇ ਇੱਥੇ ਹੁਣ ਇੱਥੇ ਤੁਹਾਨੂੰ ਹੁਣ ਮਤਲਬ ਇਹ ਮੌਜਾਂ ਨੇ ਕਿ ਇਸ ਤਰ੍ਹਾਂ ਪਾਕਿਸਤਾਨ ਵਾਲੀਆਂ ਮੌਜਾਂ ਤਾਂ ਨਹੀਂ ਹੋਣੀਆਂ ਕਿ ਹੈ ਨੇ ਉੱਥੇ? ਇਹ ਕੋਨੀ ਤੋਂ ਗਦਾਂ ਵਾਲੀਆਂ ਮੌਜਾਂ ਕੋਨੀ ਕਿ ਉਂਝ ਤੇ ਮੌਜਾਂ ਨੇ। ਗਦਾਂ ਵਾਲੀਆਂ ਮੌਜਾਂ ਨਹੀਂ ਉੱਥੇ ਲੱਭਦੀਆਂ। ਹਾਂ ਗੱਲ ਇੱਥੇ ਬੜੀਆਂ ਮੌਜਾਂ ਹਨ। ਇੱਥੇ ਤਾਂ ਤੁਹਾਡਾ ਨਾਂ ਚੱਲਦਾ ਸੀ ਤੇ ਇੱਥੇ ਤੁਹਾਡਾ ਨਾਂ ਚੱਲਦਾ ਸੀ। ਇੱਥੇ ਫਲਾਣਾ ਸਿੰਘ ਤੇ ਫਲਾਣਾ ਕਰਤਾਰ ਸਿੰਘ ਤੇ ਸਾਡੇ ਨਾਂ ਸਾਡੇ ਵਡੇਰੇ ਦੱਸਦੇ ਜਿਵੇਂ ਤੁਹਾਨੂੰ ਦੱਸਦੇ ਨੇ ਤਾਂ ਸਾਨੂੰ ਵੀ ਦੱਸਦੇ ਹਨ। ਹਾਂਜੀ ਜੀ ਸਾਨੂੰ ਜ਼ਮੀਨਾਂ ਪਈਆਂ ਬੇਬਾਦ। ਹਾਂਜੀ ਆਹ ਬੇਬਾਦ। ਮੇਰਾ
ਸਨ 70 ਦਾ ਜਨਮ ਹੈ। ਮੈਂ ਖੁਦ ਕਰਾ ਲਾ ਕੇ ਤੇ ਉੱਚੇ ਨੀਵੇਂ ਟਿੱਪੇ ਦੇ ਕਲਰ ਪੰਜਰ ਮੈਂ ਆਪ ਆਬਾਦ ਕੀਤੇ ਨੇ। ਮੈਂ 14 ਸਾਲ ਦੀ ਉਮਰ ਚ ਲੱਗ ਕੇ ਟਰੈਕਟਰ ਚਲਾਉਣ। ਅੱਛਾ ਅੱਛਾ ਅੱਛਾ। ਤੇ ਉੱਥੇ ਤੇ ਭੋਏ ਵਗਦੀ ਸੀ, ਜੇ ਉਦੋਂ ਉੱਧਰ ਰਹਿ ਜਾਂਦੇ ਤੇ ਸਾਨੂੰ ਖੱਜਲ ਹੋਣ ਦੀ ਲੋੜ ਹੀ ਕੋਈ ਨਹੀਂ ਸੀ ਪੈਣੀ। ਜੀ ਇੱਥੇ ਤੇ ਫਿਰ ਵੇਖ ਲਓ ਤੁਸੀਂ, ਇੱਥੇ ਤੇ ਮੌਜਾਂ ਹਨ ਕਿ ਇੱਥੇ ਤੇ ਬੜਾ ਨਾਂ ਚੱਲਦਾ ਸੀ ਤੁਹਾਡਾ, ਇੱਥੇ ਬੜੀ ਮਸ਼ਹੂਰੀ ਸੀ। ਮੈਂ ਆ ਸਾਰੀ ਜ਼ਮੀਨ ਉਹਨਾਂ ਕੋਲ ਨਾ ਪਹਿਲਾਂ ਕੋ ਨਹੀਂ ਸੀ ਇੰਨਾ ਪਤਾ। ਹਾਂਜੀ ਹਾਂਜੀ। ਜਦੋਂ ਆ ਸੋਸ਼ਲ ਉੱਥੋਂ ਪਤਾ ਲੱਗ ਗਿਆ ਤੇ ਫਿਰ ਜੀ ਕਰਦਾ ਵੀ ਇਹ ਆਏ ਕਿਉਂ ਨੇ, ਉੱਥੇ ਹੀ ਆਪਣਾ ਤੁਹਾਨੂੰ ਖੈਰਾਂ ਹੋ ਜਾਣੀਆਂ। ਚਲੋ ਬਸ ਤੁਸੀਂ ਠੀਕ ਹੈ, ਜੋ ਕੁਝ ਵੀ ਹੈ ਮਤਲਬ ਕਰਨਾ ਨਹੀਂ ਚਾਹੀਦਾ। ਇੱਥੇ ਰਹਿ ਜਾਂਦੇ ਤੇ ਚੰਗਾ ਹੀ ਰਹਿਣਾ ਸੀ। ਇੱਥੇ ਵੇਖੋ ਸਾਡੇ ਇੱਥੇ ਫਸਲ ਇੰਨੀ ਹੁੰਦੀ ਹੈ ਨਾ, ਇਹ ਕੱਲੀ ਜ਼ਮੀਨ ਨਾ ਹੁਣ ਕਈ ਜ਼ਮੀਨ ਜਿਹੜੀਆਂ ਕਈ ਪੈਲੀਆਂ ਜਿਹੜੀਆਂ ਨਾ ਉਹ ਕਰੋੜ 2 ਕਰੋੜ ਦੀ ਵਿਕਣ ਡਈ ਹੈ। ਹਾਂਜੀ ਬਜ਼ੁਰਗੋ ਇੱਕ ਗੱਲ ਇਹਨਾਂ ਦੀ ਜ਼ਮੀਨ ਕਿਹੜੀ ਸੀ ਬਾਬਾ ਜੀ? ਹੈਂ? ਇਹਨਾਂ ਦੀ ਜ਼ਮੀਨ ਕਿਹੜੀ ਸੀ? ਇਹਨਾਂ ਜ਼ਮੀਨ ਉਹ ਗੁਜਰਾ ਡੇਰਾ ਅੱਛਾ। ਕਿਹੜਾ ਇਹਨਾਂ ਬਾਗ ਲਾਇਆ ਸੀ ਨਾ, ਉਹ ਲੈਣ ਸੀ ਉਹਨਾਂ ਦੇ। ਸਾਹਿਬ ਦਾ ਨਾਂ ਕੀ ਸੀ? ਮੇਰੇ ਵਾਲਦ ਸਾਹਿਬ ਦਾ ਨਾਮ ਸੀ ਜੀ ਗਰਮੇਸ਼ ਸਿੰਘ। ਛੋਟੇ ਗਰਮੇਸ਼ ਸਿੰਘ। ਉਦੋਂ ਛੋਟਾ ਜਿਹਾ ਸੀ ਉਹ। ਉਦੋਂ ਦੱਸਦਾ ਮੈਂ ਛੋਟਾ ਜਿਹਾ ਸੀ। ਇਹਦੀ ਪੈਦਾਇਸ਼ ਸਿੱਖਾਂ ਦੇ ਵੇਲੇ ਦਾ ਇਹਨੂੰ ਸਾਰਾ ਪਤਾ, ਇਹਨੂੰ ਕੱਲੇ ਦਾ ਪਤਾ ਹੈ ਇਹਨੂੰ। ਉਹ ਸਾਰਿਆਂ ਤੋਂ ਛੋਟਾ ਸੀ। 6 ਸਾਲਾਂ ਦਾ ਜਦੋਂ ਆਏ ਸਨ। ਇਹਨੂੰ ਸਾਰਿਆਂ ਸਰਦਾਰਾਂ ਦਾ ਪਤਾ ਸੀ। ਤੇ ਸਰਦਾਰ ਜੀ ਆਂਦੇ ਸਾਡੇ ਅੱਬੇ ਦੀ ਸਰਦਾਰ ਜੀ ਆਂਦੇ ਫਲਾਣਾ ਸਰਦਾਰ ਜੀ ਤੇ ਤੁਹਾਡਾ ਬੜਾ ਉੱਥੇ ਮਤਲਬ ਉਦੋਂ ਬੜਾ ਤੁਹਾਡਾ ਰੂਲ ਸੀ ਇੱਥੇ, ਬੜੀ ਤੁਹਾਡੀ ਗੱਲ ਸੀ ਇੱਥੇ। ਹਾਂਜੀ। ਇੱਕ ਬਾਬਾ ਕਾਲੀਆ ਹੁੰਦਾ ਸੀ। ਕਾਲੀਆ ਇੱਕ ਬਾਬਾ ਕਾਲੀਆ ਹੁੰਦਾ ਸੀ ਇੱਥੇ। ਕਾਲੀਆ ਆਂਦੇ ਹਨ ਉਹਨਾਂ ਨੂੰ। ਹੈਗਾ ਸੀ। ਉਹਦਾ ਮੁੰਡਾ ਹੈ, ਪੋਤਰਾ ਆਇਆ ਸੀ ਉਹਦਾ। ਹਾਂ ਆਇਆ ਸੀ ਜੀ, ਉਦੋਂ ਗਿਆਨ ਸਿੰਘ ਨਾਲ ਆਇਆ ਸੀ ਨਾ। ਉਹ ਬਿਹਾਰੀ ਬਾਹਮਣ ਸੀ। ਇੱਕ ਤੇ ਸੁੰਦਰ ਖੱਤਰੀ ਦਾ ਪਰਿਵਾਰ ਸੀ ਜੀ। ਸੁੰਦਰ ਇੱਕ ਟਰੋਲੀ ਸੀ ਸਾਡੇ ਪਿੰਡ ਹੀ ਸੀ। ਮੈਂ ਛੋਟਾ ਜਿਹਾ ਹੁੰਦਾ, ਉਹਨੇ ਦੁਕਾਨ ਪਾਈ ਸੀ ਸੌਦੇ ਦੀ। ਅਸੀਂ ਉਹਦੇ ਕੋਲ ਮਤਲਬ ਟੌਫੀਆਂ ਤੇ ਆ ਚੀਜ਼ਾਂ ਲੈ ਕੇ ਖਾਂਦੇ ਫਿਰ ਉਹ ਗ੍ਰੰਥੀ ਬਣ ਗਿਆ। ਮੈਂ ਸਨ 83 ਦੇ ਵਿੱਚ ਉਹਨੂੰ ਇੱਥੇ ਸਾਡੇ ਨੇੜੇ ਹੀ ਪਿੰਡ ਸਤਰਾਣਾ ਤੇ ਉਹ ਗ੍ਰੰਥੀ ਸੀ ਤੇ ਮੈਂ ਆਪਣੇ ਵਾਲਦ ਸਾਹਿਬ ਨਾਲ ਜਾ ਰਿਹਾ ਸਾਂ ਤੇ ਅਸੀਂ ਉੱਥੇ ਉਹਦੇ ਗੁਰਦੁਆਰੇ ਦੇ ਵਿੱਚੋਂ ਉਹਦੇ ਤੋਂ ਚਾਹ ਪੀ ਕੇ ਗਏ ਸਾਂ। ਤੇ ਉਸ ਤਰ੍ਹਾਂ ਦਾ ਵੀ ਤੂੰ ਤਾਂ ਛੋਟਾ ਜਿਹਾ ਹੁੰਦਾ, ਹੁਣ ਤੇ ਤਕੜਾ ਹੋ ਗਿਆ। ਇੱਕ ਅੰਬੂ ਬਾਹਮਣ ਹੁੰਦਾ ਸੀ। ਅੰਬੂ ਬਾਹਮਣ ਬਾਰੇ ਪਤਾ? ਉਹ ਹੈਗੇ ਨੇ ਜੀ, ਉਹ ਸਮਾਣੇ ਕੋਲ ਪਿੱਛੇ ਨੇ। ਉਹਨਾਂ ਦਾ ਮੁੰਡਾ ਇੱਕ ਫੋਰਮੈਨ ਵੀ ਸੀ ਟਰੈਕਟਰਾਂ ਦੀ ਏਜੰਸੀ ਦੇ ਵਿੱਚ। ਸਨ 83-84 ਦੀ ਗੱਲ ਏ। ਉਹਨਾਂ ਦੀ ਪਿੰਡਾਂ ਦੇ ਖੂਹੀ ਹੁੰਦੀ ਸੀ। ਹਾਂਜੀ, ਉਹ ਸਮਾਣੇ ਦੇ ਨੇੜੇ ਬੈਠੇ ਨੇ। ਮੈਂ ਟਰੈਕਟਰ ਦੀ ਸਰਵਿਸ ਕਰਨ ਗਿਆ ਸਾਂ। ਉਹ ਪੰਡਤਾਂ ਦਾ ਮੁੰਡਾ ਫੋਰਮੈਨ ਸੀ ਉੱਥੇ, ਮੇਰੇ ਵਾਲਦ ਨਾਲ ਸਨ। ਫਿਰ ਉਹਨੇ ਦੱਸਿਆ ਵੀ ਮੈਂ ਬੜੇ ਪੰਡਤਾਂ ਦਾ ਮੁੰਡਾ ਜੀ ਤੇ ਇੰਨਾ ਕੁ ਮੈਂ ਜਾਣਦਾ ਜੀ ਸਮਾਣੇ ਦੇ ਏਰੀਏ। ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹੀ ਸੀ ਪਹਿਲਾਂ ਪਿਛਲੇ ਸਾਲ। ਹੁਣ ਉਹਨਾਂ ਦਾ ਨੰਬਰ ਹੀ ਬੰਦ, ਨਹੀਂ ਤੇ ਉਹਨਾਂ ਦੀ ਵੀ ਗੱਲ ਅਸੀਂ ਕਰਾ ਦੇਣੀ ਸੀ ਇਹਨਾਂ ਦੇ ਨਾਲ। ਜਿਨ੍ਹਾਂ ਦੀ ਗੱਲ ਕਰਦੇ ਨਾ ਉਹ ਕੁਲੀਆਂ, ਉੱਥੇ ਹੁਣ ਪਿੰਡ ਹੈ, ਉੱਥੇ ਕੁਲੀਆਂ ਪੈ ਗਈਆਂ ਨੇ। ਉਹ ਤੇ ਪਿੰਡ ਖੈਰੀ ਮੇਰੀ ਹੋ ਗਿਆ। ਉੱਥੇ ਉਹਨਾਂ ਦੀ ਜ਼ਮੀਨ ਹੁੰਦੀ ਸੀ ਤੇ ਉੱਥੇ ਉਹਨਾਂ ਦਾ ਖੂਹ ਹੁੰਦਾ ਸੀ। ਆ ਕੁਲੀਆਂ ਗਦਾਂ ਵਾਲੇ ਤੋਂ ਬਾਹਰਲੇ ਪਾਸੇ ਨੇ ਹਨਾ ਜੀ? ਆਹ ਪਾਸੇ ਆ। ਹਾਂਜੀ ਯਾਦਦਾਸ਼ਤ ਉਹਨਾਂ ਦੀ ਪੂਰੀ ਹੈ। ਬਜ਼ੁਰਗੋ ਗੱਲ ਇਹ ਵੇ ਵੀ ਹੁਣ ਵੀ ਸਾਨੂੰ ਇੱਥੇ ਖੈਰ ਮੇਰੇ ਵਧੀਆ ਨਾਂ ਹੈ ਇਲਾਕੇ 'ਚ। ਠੀਕ ਹੈ। ਆਜੋ ਕਿਤੇ ਚੱਕਰ ਲਾਓ। ਆਉਣਾ ਨਹੀਂ ਤੁਸੀਂ, ਆਉਣਾ ਨਹੀਂ ਇੱਥੇ ਪਾਕਿਸਤਾਨ 'ਚ ਆਉਣਾ ਨਹੀਂ ਹੁਣ। ਤੁਸੀਂ ਸਾਨੂੰ ਕੋਈ ਵਿਆਹ ਸ਼ਾਦੀ ਹੁੰਦਾ ਕਾਰਡ ਘੱਲੋ। ਠੀਕ ਹੈ। ਸਰਦਾਰ ਜੀ ਇਹ ਕੋਈ ਹੁੰਦਾ ਨਾ ਫੰਕਸ਼ਨ ਤੇ ਤੁਹਾਨੂੰ ਬੁਲਾਵਾਂਗੇ। ਤੁਸੀਂ ਆ ਰਾਬਤਾ ਕਰਿਆ ਜੇ ਨਾ ਸਾਡੇ ਨਾਲ ਨੈਟ ਤੇ, ਫਿਰ ਪਤਾ ਚੱਲਦਾ ਗੱਲਾਂ ਦਾ। ਫਿਰ ਕਾਗਜ਼ਾਤ ਜਿਹੜੇ ਕੋਈ ਚਾਹੀਦੇ ਹੁਣ ਅਸੀਂ ਤੁਹਾਡੇ ਕੋਲ ਕਾਰਡ ਸ਼ਾਰਟ ਭੇਜਾਂਗੇ। ਫਿਰ ਉਹ ਕਾਰਡ ਦਿਖਾ ਕੇ ਫਿਰ ਕੰਮ ਬਣ ਜਾਂਦਾ। ਹਾਂਜੀ, ਹੋਰ ਜਨਾਬ ਤੇ ਨੰਗੇ ਪੈਰੀ ਆਵਾਂਗੇ ਭੱਜੇ ਤੇ ਸਾਡਾ ਕੀ ਕਰਦਾ। ਬੜੀ ਮਿਹਰਬਾਨੀ ਹੋਏਗੀ ਜਨਾਬ ਅਗਰ ਤੁਸੀਂ ਆਓਗੇ। ਅਸੀਂ ਜਿਹੜੇ ਮਕਾਨਾਂ 'ਚ ਬੈਠੇ ਆ ਨਾ ਜੀ, ਇਹ ਬਹਾਦਰ ਸਿੰਘ ਦੇ ਮਕਾਨ ਸਨ। ਨਹੀਂ, ਕੰਧਾਰੇ ਕੇ ਕੰਧਾਰੇ ਦੇ ਸਨ। ਸਾਨੂੰ ਤਾਂ ਬਹਾਦਰ ਸਿੰਘ ਦੇ ਨਹੀਂ, ਬਹਾਦਰ ਸਿੰਘ ਤੇ ਉਹ ਹੀ ਕਿਤੇ ਉਹ ਨਾਈਆਂ ਮਕਾਨ ਲੈ। ਇਹ ਕੰਧਾਰੇ ਵਾਲੇ ਮਕਾਨਾਂ 'ਚ ਬੈਠੇ ਆ ਅਸੀਂ ਤੇ ਸਾਡੇ ਕੋਲ ਮਕਾਨ ਵੀ ਅਜੇ ਉਹੋ ਹੀ ਨੇ। ਤੁਹਾਡੇ ਵਾਲਾ ਹੁਣ ਅਜੇ ਕਿਤੇ ਬਣਾਉਣ ਦੀ। ਹਾਂਜੀ, ਮਸਿੰਗਣ ਪਿੰਡ ਪਿਛਲਾ ਤੁਹਾਡਾ? ਨਹੀਂ, ਸਾਡਾ ਪਿੰਡ ਸ਼ਾਹਪੁਰ ਪਿਛਲਾ। ਸ਼ਾਹਪੁਰ ਸਮਾਣੇ ਕੋਲ? ਹਾਂਜੀ ਸ਼ਾਹਪੁਰ ਪਿੰਡ ਜ਼ਿਲ੍ਹਾ ਪਟਿਆਲਾ ਸੀ ਬਜ਼ੁਰਗਾਂ ਦਾ। ਬਸ ਤੁਹਾਡਾ ਸਾਡਾ ਫਰਕ ਹੀ ਸਾਰਾ 8 ਕਿਲੋਮੀਟਰ ਦਾ ਦੱਸਦਾ। ਹਾਂਜੀ ਸ਼ਾਹਪੁਰ ਜੀ ਤੋਂ ਇਹ ਬਾਬਾ ਹਾਜੀ ਹੁੰਦਾ ਸੀ ਜੀ ਅਬਦੁਲ ਗਨੀ। ਉਹਨਾਂ ਨੂੰ ਤੁਹਾਡੇ ਬਜ਼ੁਰਗ ਜਾਣਦੇ ਜਿਹੜੇ ਆਏ ਸਨ ਨਾ ਜੀ, ਉਹ ਜਾਣਦੇ ਹਨ ਬਾਬੇ ਹਾਜੀ ਨੂੰ, ਹਾਜੀ ਅਬਦੁਲ ਗਨੀ ਨੂੰ। ਉਹ ਪਿੱਛੇ
84 ਪਿੰਡਾਂ ਦੇ ਜਿਹੜੇ ਕੋਈ ਪਰਿਆ ਹੁੰਦੀ ਸੀ ਨਾ ਮੈਂਬਰ ਸਨ ਉਹਦੇ ਵਿੱਚ ਉਹ। ਅੱਛਾ ਜੀ। ਇੱਥੇ ਆ ਕੇ ਵੀ ਖਾਨਦਾਨ ਦੇ ਵੱਡੇ ਉਹ ਹੀ ਸਨ ਮੇਰੇ ਦਾਦਾ ਜੀ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਆਪਣੇ ਸਾਰੇ ਦਾ ਪਰਿਵਾਰ ਠੀਕ ਠਾਕ ਨੇ, ਕਿਰਪਾ ਅੱਲਾ ਦੀ। ਅੱਲਾਹ ਪਾਕ ਦੀ ਬੜੀ ਰਹਿਮਤ ਹੈ ਜੀ, ਅੱਲਾਹ ਪਾਕ ਦਾ ਬੜਾ ਸ਼ੁਕਰ ਹੈ। ਤੁਸੀਂ ਆਪਣਾ ਤੰਦਰੁਸਤੀਆਂ ਮੇਰੇ ਨਾਨਕੇ ਗਰਮੂਲੇ ਸਨ। ਆਪਣਾ ਗਰਮੋਲਾ ਦੇ ਮੇਰੇ ਨਾਲ ਹੀ ਇਹ ਪਿੰਡ। ਅੱਛਾ ਗਰਮੂਲੇ ਸਨ ਨਾਨਕੇ ਤੁਹਾਡੇ। ਉਦੋਂ ਮੇਰੇ ਵਾਲਦ ਦੀ ਤੇ ਅੰਮੀ ਦਾ ਮਤਲਬ ਮੰਗਣਾ ਹੋ ਗਿਆ ਸੀ ਛੋਟੇ ਹੁੰਦਿਆਂ ਦਾ ਹੀ। ਵਿਆਹ ਇੱਧਰ ਹੋਇਆ ਗਿਆ, ਇੱਧਰ ਆ ਕੇ ਹੋਇਆ। ਉਦੋਂ ਸਾਰੇ ਇੰਜ ਹੀ ਦੱਸਦੇ ਹਨ ਬਜ਼ੁਰਗ, ਛੋਟੇ ਛੋਟਿਆਂ ਨੂੰ ਪਾਣੀ ਪਿਆ ਦਿੰਦੇ ਸਨ। ਹਾਂਜੀ ਹਾਂਜੀ। ਮੇਰੇ ਨਾਨੇ ਦਾ ਨਾਂ ਸੀ ਫੂਲਾ ਸਿੰਘ। ਅੱਛਾ ਫੂਲਾ ਸਿੰਘ, ਵਾਕਈ ਠੀਕ ਠੀਕ। ਸੁਣਿਆ ਨਾਂ ਉਹਨਾਂ ਦਾ ਜੀ। ਗਰਮੋਲੇ ਦੇ ਸਾਡੇ ਦੋਸਤ ਨੇ ਉੱਥੇ, ਉਹਨਾਂ ਕੋਲੋਂ ਸੁਣੀ ਦੀਆਂ ਨੇ ਗੱਲਾਂ ਉਹਨਾਂ ਦੀਆਂ, ਫੂਲਾ ਸਿੰਘ ਦੀਆਂ। ਫਿਰ ਕਿਤੇ ਕਿਆ ਦੀ ਪੱਤੀ ਸੀ ਮੇਰੇ ਖਿਆਲ। ਹੋਰ ਸਰਦਾਰ ਜੀ ਤੁਸੀਂ ਕੀ ਕਾਰੋਬਾਰ ਕਰ ਰਹੇ ਹੋ? ਸਾਡੇ ਬਜ਼ੁਰਗੋ ਇਸ ਤਰ੍ਹਾਂ ਹੈ ਵੀ ਸਰਕਾਰੀ ਨੌਕਰੀ ਤੇ ਕਿਸੇ ਕੋਲ ਨਹੀਂ ਹੈਗੀ ਸਾਰੇ ਘਰਾਂ ਚੋਂ। ਹਾਂ ਹਾਂ। ਤੇ ਵਾਹੀ ਸਾਡੀ ਵੀ ਵਧੀਆ ਅੱਲਾ ਦੀ ਕਿਰਪਾ ਨਾਲ ਟੌਪ ਦੀ ਪਿੰਡ ਚੋਂ। ਮਾਸ਼ਾਅੱਲਾ ਜੀ ਭਾਈ ਇੱਥੇ ਤੇ ਵੀ ਸਾਡੇ ਬੜੀ ਕਰਦੇ ਪੰਜਾਂ ਘਰਾਂ ਕੋਲ 300 ਕਿੱਲਾ ਜ਼ਮੀਨ ਹੈ ਜੀ। ਮਾਸ਼ਾਅੱਲਾ। ਤੁਹਾਨੂੰ ਪੂਰੀ ਮਿਲ ਗਈ, ਸਾਨੂੰ ਨੇ, ਸਾਡੇ ਬਜ਼ੁਰਗਾਂ ਨੂੰ ਪੂਰੀ ਨਹੀਂ ਮਿਲੀ ਜ਼ਮੀਨ। ਨਹੀਂ ਸਾਡੇ ਫਿਰ ਐ ਪੂਰੀ ਕਰ ਗਏ ਨਾ, ਕੁਚਵਾਨੀ ਪਾ ਕੇ ਜੰਗਲ ਫੰਗਲ ਕਰਕੇ ਤੇ ਬਰਾਬਰ ਕਰਕੇ ਹਨ। ਹਾਂ ਉਹ ਜੰਗਲ ਪਾਕ ਕਰ ਗਏ ਹੋਣਗੇ। ਸਾਡੇ ਬਜ਼ੁਰਗਾਂ ਦੀ 2 ਮੁਰੱਬੇ ਸੀ ਦਾਦੇ ਦੀ, ਤੇ ਸਾਨੂੰ ਮਿਲਿਆ 10.25 ਕਿੱਲੇ, 10.5 ਕਿੱਲੇ। ਠੀਕ ਠੀਕ। ਨਹੀਂ ਸਾਡੇ 150 ਕਿੱਲਾ ਤੇ ਮੁੱਲ ਹੀ ਖਰੀਦ ਲਿਆ ਸੀ ਇਹਨਾਂ। ਅੱਛਾ ਅੱਛਾ ਅੱਛਾ। ਹਾਂਜੀ। ਸਹੀ। ਹੁਣ ਪੰਜਾਂ ਘਰਾਂ ਕੋਲ ਹਿਸਾਬ ਲਾ ਲਓ ਤੁਸੀਂ, ਸਾਰਿਆਂ ਕੋਲ ਹੀ 4-4 ਟਰੈਕਟਰ ਨੇ ਹਾਂ ਹਾਂ ਮਾਸ਼ਾਅੱਲਾ। ਤੇ 4 ਕੁ ਕੰਬਾਈਨਾਂ ਨੇ ਸਾਡੇ ਪਰਿਵਾਰ ਕੋਲ। ਮਾਸ਼ਾਅੱਲਾ ਜੀ। ਸਾਡੇ ਕੋਲ ਵੀ ਕੰਪਾਈਨਾਂ ਬੜੀਆਂ ਨੇ। ਕਿਰਪਾਨਾਂ ਦਾ ਕੰਮ, ਵੱਡੀਆਂ ਮਸ਼ੀਨਾਂ ਦਾ ਕੰਮ ਕਰਦੇ ਨੇ ਵੀ। ਦੋਵੇਂ ਭਾਈ ਇਹਨਾਂ ਕੋਲ ਚਾਪਰਾਂ ਵੀ ਨੇ। 2 ਟਰੈਕਟਰ ਨੇ, ਆਹ ਦੇਖੋ 3-4 ਸਾਰਾ ਕੁਝ ਮਸ਼ੀਨਾਂ ਨੇ ਇਹਨਾਂ ਕੋਲ ਵੀ। ਹਾਂਜੀ ਆ ਵੇਖਣ ਦਾ ਮਤਲਬ ਪ੍ਰੀਤ ਦੀ ਮਸ਼ੀਨ ਆਈ ਕਿ ਹੌਲੈਂਡ ਦੀ ਹੈ? ਹਾਂਜੀ ਹਾਲੈਂਡ ਹਾਲੈਂਡ ਦੀ ਮਗਰ ਚੱਲਦੀ ਹੈ। ਉਂਝ ਅਸੀਂ ਉੱਥੋਂ ਮੰਗਾਨੇ ਆ ਆਪਣਾ ਚਾਪਰਾਂ KS ਦੀਆਂ। ਅੱਛਾ ਜੀ। ਚਾਪਰ। KS ਦੀ ਹਾਂਜੀ, ਚਾਪਰਾਂ ਦੀ ਏਜੰਸੀ ਸੀ ਮੇਰੇ ਭਣੇਵਿਆਂ ਕੋਲ, ਮੈਂ ਹੀ ਲੈ ਕੇ ਦਿੱਤੀ ਸੀ ਲਾਹੌਰੋਂ। ਹਾਂ KS ਦੀ ਕੰਬਾਈਨ ਵੀ ਬੜੀ ਜਾਣ ਰਹੀ ਹੈ। ਹਾਂਜੀ ਹਾਂਜੀ ਕੰਪੈਨਾਂ ਦੇ ਘੱਟ ਨੇ ਤੇ ਚਾਪਰਾਂ ਬਹੁਤ ਵੇਚੀਆਂ ਅਸੀਂ, ਕੋਈ ਤਕਰੀਬਨ 2000 ਚਾਪਰ ਵੇਚਦੀ ਹੋਣੀ ਉਹਨਾਂ ਦੀ। ਵਾਹ ਜੀ ਵਾਹ। ਉਹਨਾਂ ਸਰਦਾਰਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ। ਉਹਨਾਂ ਜਿਹੜਾ ਨੂੰ ਬਾਪੂ ਫਿਰ ਫੌਜ ਚ ਨਹੀਂ ਸੀ ਜੈਬ ਸਿੰਘ, ਉਹਨਾਂ ਨੂੰ ਜਿਹੜਾ ਕੋਈ ਨੁਕਸ ਹੁੰਦਾ। ਹਾਂਜੀ ਜਿਹੜਾ ਬਾਪੂ ਜੈਬ ਸਿੰਘ ਫੌਜ ਚ ਸੀ, ਜੀ ਜੀ। ਉਹਦੇ ਬੇਟਿਆਂ ਨੇ ਪੰਪ ਲਾਇਆ। ਪੰਪ ਵੀ ਕਰਦੇ ਸੀ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਪੈਟਰੋਲ ਪੰਪ। ਮਾਸ਼ਾਅੱਲਾ ਜੀ। ਤੁਹਾਡੀ ਤੇ ਆਪਣੀ ਲਾਈਨ ਫਿਰ ਪੂਰੀ ਹੈ ਉਹ ਸਾਰੀ ਜ਼ਿਮੀਂਦਾਰਾਂ ਦੀ। ਬਦਲ ਕਿਸੇ ਵੇਲੇ ਕੋਈ ਪੈਸਾ ਹੋਵੇ ਨਾ ਹੋਵੇ, ਕੰਪੈਨ ਵੀ ਆਪਣੇ ਜੀਆਂ ਦੀ, ਟਰੈਕਟਰ ਵੀ ਤੇ ਪੈਟਰੋਲ ਪੰਪ ਵੀ। ਨਿਜ਼ਾਮ ਹਾਂਜੀ ਸੋਹਣਾ ਹਾਂਜੀ। ਚੱਲੇ। ਹੈ ਬਜ਼ੁਰਗੋ, ਹਾਂ ਪੁੱਛੋ ਤੁਹਾਡੀ ਦੁਬਾਰਾ। ਵੀਡੀਓ ਵੇਖੀ ਵੀ ਸੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਾਈ ਸੀ। ਵੇਖੀ ਸੀ? ਵੇਖੋ। ਆਂਦਾ ਵੇਖੀ ਵੀ ਸੀ, ਸਾਰੇ ਦੋਸਤਾਂ ਨੂੰ ਵਿਖਾਈ ਵੀ ਸੀ। ਅੱਛਾ ਅੱਛਾ। ਹਾਂਜੀ ਸਾਰੇ ਰਿਸ਼ਤੇਦਾਰਾਂ ਦਾ ਰਾਣਾ ਸਾਹਿਬ ਦਾ ਵੀ ਦੱਸਨੇ ਵੀ ਸਾਡੇ ਬੰਦੇ ਹੈਗੇ ਨੇ ਉੱਥੇ। ਆਹ ਰਾਣਾ ਸਾਹਿਬ ਜਿੱਦਣ ਦੀ ਅਸੀਂ ਵੇਖ ਲੈਣਾ ਨਾ, ਮੈਂ ਸਭ ਦਾ ਪੰਜਾਬ ਚੈਨਲ ਤੁਹਾਡਾ ਵੇਖਦਾ ਰਹਿਣਾ। ਸਾਨੂੰ ਆਪਣਾ ਪਣ ਨੇੜੇ ਆ ਗਿਆ ਹੈ। ਹੈਲੋ। ਬਹੁਤ ਮਿਹਰਬਾਨੀ ਜੀ, ਤੁਹਾਡੇ ਵਾਸਤੇ ਸ਼ੁਰੂ ਕੀਤਾ ਸੀ ਅਸੀਂ ਕਿ ਸਰਦਾਰ ਜਿਹੜੇ ਵਿਛੜੇ ਨੇ ਮਿਲ ਜਾਣ ਆਪਸ 'ਚ। ਹਾਂ ਸਰਦਾਰ ਜੀ ਬੜੀ ਖੁਸ਼ੀ ਹੈ ਪਤਾ ਕੀ ਸਾਡੇ ਵੱਡਿਆਂ ਜ਼ਿਆਦਾ ਦਾ ਤਾਜ਼ਾ ਸਾਥੀ। ਹੁੰਦੇ ਨੇ ਆਪਣੇ ਪਿਛੋਕੜ ਦੀਆਂ। ਹਾਂਜੀ ਹਾਂਜੀ। ਅੱਛਾ ਜਿਹੜਾ ਬੰਦਾ ਆਪਣੇ ਪਿਛੋਕੜ ਨਾਲ ਜੁੜਿਆ ਹੈ, ਉਹਦੇ ਪੱਲੇ ਸਮਝ ਲਓ ਸਾਰਾ ਕੁਝ ਹੀ ਹੈ। ਐਸੇ ਤਰ੍ਹਾਂ ਹੀ ਜੀ, ਐਸੇ ਤਰ੍ਹਾਂ ਹੀ ਹੈ। ਲੇਕਿਨ ਇਹ ਬੰਦੇ ਦਾ ਵਹਿਮ ਦੂਰ ਕਰ ਦਿਓ ਕਿ ਉਹ ਕਾਠੀ ਦੇ ਵਿੱਚ ਸੌਣਾ ਸੀ ਕਿ ਉਂਝੀ ਸੀ। ਸੋਨਾ ਨਹੀਂ 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 ਸੋਨਾ ਤੇ ਅਲਮਾਰੀ ਦੇ ਵਿੱਚ ਸੀ। ਇਹ ਤੇ ਮੱਜੀ ਦਾ ਪੈ ਗਿਆ ਸੀ। ਇਹ ਸੋਨਾ ਜ਼ਰੂਰ ਹੋਣਾ, ਇਹ ਸੋਨਾ ਜ਼ਰੂਰ ਹੋਣਾ। ਤੁਸੀਂ ਦੱਸਦੇ ਨਹੀਂ, ਉਹ ਸੋਨਾ ਜ਼ਰੂਰ ਹੋਣਾ ਵਿੱਚ। ਨਹੀਂ ਜੀ ਨਹੀਂ। ਚਲੋ ਮੈਂ ਨਾ ਚਲੋ ਕੋਈ, ਚਲੋ ਸਾਰਾ ਨਹੀਂ ਜੀ ਕੋਈ, ਚਲੋ ਕੋਈ ਚੌਥਾ ਹਿੱਸਾ ਕੋਈ ਪੱਤੀ ਮੈਨੂੰ ਮਿਲ ਜਾਏਗੀ ਵਿੱਚੋਂ। ਮੈਂ ਨਾ ਹੈ ਬਜ਼ੁਰਗੋ, ਹਾਂਜੀ ਜਿੰਨਾ ਤੁਸੀਂ ਸਾਡੇ ਵਡੇਰਿਆਂ ਦਾ ਨਾਮ ਲੈਣ ਜੇ ਬਾਬਾ ਅੱਲਾ ਦਿੱਤਾ। ਮਤਲਬ ਜਿਆਦਾ ਕੀਮਤੀ ਨਹੀਂ ਕਿ ਸੋਨਾ ਕੀਮਤੀ ਹੈ? ਕਹਿੰਦੇ ਸਾਡੇ ਬਜ਼ੁਰਗ ਕੀਮਤੀ ਸੀ ਕਿ ਸੋਨਾ ਤੁਹਾਡੇ ਕੀਮਤੀ? ਬਜ਼ੁਰਗ ਬਾਬਾ ਕੀਮਤੀ ਸਨ। ਉਹੀ ਤੇ ਗੱਲ ਕਹਿੰਦੇ ਆ। ਹਾਂ ਹਾਂ ਠੀਕ ਹੈ ਜਨਾਬ। ਅਸੀਂ ਨਹੀਂ ਮੰਗਦੇ ਬਾਬਾ, ਅਸੀਂ ਨਹੀਂ ਮੰਗਦੇ ਹੁਣ। ਅਸੀਂ ਨਹੀਂ ਮੰਗਦੇ ਹੁਣ, ਤੁਹਾਡੇ ਬਜ਼ੁਰਗ ਰਾਜੀ ਰਹਿਣ ਭਾਈ। ਲੋ ਸਰਦਾਰ ਜੀ ਇਹ ਵੀ ਕੰਮ ਹੋ ਗਿਆ। ਬਾਕੀ ਬਜ਼ੁਰਗੋ ਸਾਡੇ ਪਰਿਵਾਰ ਦੇ ਵਿੱਚੋਂ ਕੋਈ 7-8 ਮੈਂਬਰ ਬੱਚੇ ਸਾਡੇ ਬਾਹਰ ਨੇ। ਜੀ ਜੀ। ਕੋਈ ਕੈਨੇਡਾ ਬੈਠੇ, ਕੋਈ ਅਮਰੀਕਾ ਬੈਠੇ ਨੇ। ਮਾਸ਼ਾਅੱਲਾ। ਹਾਂ ਲੈ। ਹਾਂਜੀ।
ਇਹ ਕੈਨੇਡਾ ਦੇ ਵੀਜ਼ੇ ਤੁਹਾਨੂੰ ਸੌਖੇ ਲੱਭ ਜਾਂਦੇ ਨੇ ਜੀ। ਇਹ ਸਾਨੂੰ ਜਿਹੜੇ ਤਾਂ ਮੀਆਂ ਔਖੇ ਸਾਹਿਬ ਨੇ ਉਹਨਾਂ ਦਾ ਬੱਚਾ ਵੀ ਇੱਕ ਇਟਲੀ ਹੈ, ਇਟਲੀ ਗਿਆ ਹੈ ਆਸਟ੍ਰੇਲੀਆ ਆਸਟ੍ਰੇਲੀਆ। ਇਟਲੀ ਪਹੁੰਚ ਗਿਆ ਭਤੀਜਾ। ਇੱਕ ਭਤੀਜਾ ਇੱਕ ਭਤੀਜਾ ਪਹੁੰਚ ਗਿਆ ਹੈ, 2 ਪਹੁੰਚ ਗਏ ਨੇ। ਤੇ ਹੁਣ ਹਰ ਘਰ ਦਾ ਹੀ ਇੱਥੇ, ਹਰ ਘਰ ਦਾ ਹੀ ਕੋਈ ਨਾ ਕੋਈ ਬੱਚਾ। ਸਾਡੇ ਬੱਚੇ ਦੁਬਈ ਹੁੰਦੇ ਨੇ। ਵਾਹ ਜੀ ਵਾਹ, ਮਾਸ਼ਾਅੱਲਾ ਜੀ, ਬੜੀ ਖੈਰ ਉਹਦੇ ਹੈ। ਸ਼ੁਕਰ ਹੈ ਅੱਲਾ ਦੀ ਜ਼ਾਤ ਦਾ, ਰੋਟੀ ਟੋਰੀ ਉਹਨੇ ਮਾਲਕ ਨੇ ਦਾਲ ਰੋਟੀ ਆ ਕਮਾਉਂਦੇ ਨੇ, ਆਪਣਾ ਨਾਈਆਂ ਦਾ ਕੰਮ ਕਰਦੇ ਨੇ। ਤੁਹਾਨੂੰ ਪਤਾ ਹੀ ਹੈ ਫਿਰ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਦੁਬਈ 'ਚ ਨਾਈਆਂ ਦਾ ਕੰਮ ਕਰਦੇ ਨੇ, ਉੱਥੇ ਵਾਹਵਾ ਰੌਣਕ ਬਣੀ, ਉੱਥੋਂ ਕੋਈ ਪੈਸੇ ਚਾਰ ਘਾਲ ਦਿੰਦੇ ਨੇ। ਅਸੀਂ ਵਾਹਵਾ ਸੌਖੀ ਰੋਟੀ ਖਾਂਦੇ ਆ, ਖੁਸ਼ਹਾਲ ਆ ਇੱਥੇ ਹੁਣ ਅਸੀਂ। ਇਹ ਬਾਬਾ ਮਾੜਾ ਹੀ ਏ। ਇਹ ਬਾਬਾ ਵੀ ਸਹੀ ਹੈ, ਉਂਝ ਬਸ ਇਹਦੀ ਯਾਦਦਾਸ਼ਤ ਬੜੀ ਹੈ। ਜੋ ਵੈਸੇ ਪਾੜੇ ਨਾ, ਇਹਦੀ ਯਾਦਦਾਸ਼ਤ ਬੜੀ ਹੈ ਉਂਝ। ਸਿੰਘ ਹਰੀ ਆਏ ਨੇ ਉਦੋਂ ਮਿੱਠੂ ਡਰਾਈਵਰ ਲੈ ਕੇ ਆਇਆ ਸੀ, ਜਿਹੜਾ ਰਿਟਾਇਰ ਤਹਿਸੀਲਦਾਰ ਇੱਥੇ ਤੁਹਾਡੇ ਗਦਾਂ ਵਾਲੇ ਰਹਿੰਦਾ ਜਾਂ ਸਾਡੇ ਪਿੰਡ। ਹਾਂ ਹਾਂ ਅਰਸ਼ਦ ਬਾਬਾ ਅਰਸ਼ਦ। ਘਰ ਉਹਨੇ ਤਹਿਸੀਲਦਾਰ ਨੇ ਰੋਟੀ ਖਵਾਈ ਸੀ। ਉਹਦਾ ਉਹ ਸਨੌਰ ਤੋਂ ਆਏ ਹੋਏ ਨੇ। ਹਾਂਜੀ। ਉਹ ਬੜਾ ਪੜਿਆ ਲਿਖਿਆ ਬੰਦਾ, ਗੁਰਦੌਰ ਸਾਹਿਬ। ਹੁਣ ਗੁਰਦੌਰ ਹੋ ਗਏ, ਰਿਟਾਇਰ ਹੋਇਆ ਹੈ। ਅਮਰੀਕਾ ਹੁੰਦੇ ਨੇ ਹੁਣ। ਤੇ ਤੁਹਾਡੇ ਪਿੰਡ ਦਾ ਇੱਕ ਮੁੰਡਾ ਸੀ ਮਿੱਠੂ, ਉਹ ਲੈ ਕੇ ਆਇਆ ਸੀ ਉਹਨਾਂ ਤੋਂ, ਟੈਕਸੀ ਡਰਾਈਵਰ ਸੀ। ਹਾਂਜੀ 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 ਹਾਂ ਹਾਂਜੀ, ਉਹ ਲੈ ਕੇ ਆਇਆ ਸੀ ਗੱਡੀ ਤੇ ਬਾਪੂ ਗਿਆਨ ਸਿੰਘ ਹੋਣਾ ਨੂੰ। ਹਾਂਜੀ ਹਾਂ ਤੇ ਉਹ ਬਾਪੂ ਦੱਸਦੇ ਹੁੰਦੇ ਨੇ ਵੀ ਅਸੀਂ 8 ਵਜੇ ਪਿੰਡ ਵੜੇ ਸਾਂ ਜਾ ਕੇ ਗਦਾਂ ਵਾਲੇ, ਅੱਛਾ ਅੱਛਾ। ਤੇ ਸ਼ਾਮੀ 4 ਵਜੇ ਮਸਾਂ ਨਿਕਲਿਆ। 5 ਵਜੇ ਹੱਥ ਜੋੜ ਜੋੜ ਕੇ ਚਾਹ ਨਹੀਂ ਹਨ ਦਿੰਦੇ ਵੀ ਕੋਈ ਆਖੇ ਰੋਟੀ ਖਾਓ, ਕੋਈ ਆਖੇ ਕੋਲਡ ਡਰਿੰਕ ਪੀਓ, ਕੋਈ ਜੂਸ, ਕੋਈ ਕਾਜੂ ਬਦਾਮ। ਫਿਰ ਮਤਲਬ ਵੇਖੋ ਨਾ ਜੀ, ਇੱਥੇ ਮਤਲਬ ਜਿੱਥੇ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰੀ ਹੋਵੇ। ਨਾਲੇ ਮਹਿਮਾਨ ਨਵਾਜ਼ ਲੋਕ ਸਾਡੇ ਸਾਡੇ ਇੱਥੇ ਬਹੁਤ ਜ਼ਿਆਦਾ ਨੇ। ਬੜੀ ਇੱਜ਼ਤ ਕਰਦੇ ਨੇ, ਮਹਿਮਾਨ ਦੀ ਇੱਜ਼ਤ ਬੜੀ ਕਰਦੇ ਨੇ। ਸਾਡਾ ਇਹਨਾਂ ਦੇ ਘਰ ਵੀ ਸੋਨਾ ਪਿਆ ਸੀ। ਅੱਛਾ ਜੀ, ਦੱਸੋ ਮੀਆਂ ਸਾਹਿਬ, ਤੁਹਾਡਾ ਸੋਨਾ ਕਿੱਧਰ ਗਿਆ? ਸਾਡਾ ਸੋਨਾ ਦਾ ਜੀ ਸਾਡੇ ਗੁਆਂਢੀ ਨੇ ਕੱਢ ਲਿਆ ਸੀ, ਬਾਬੇ ਦਿੱਤੇ ਨੇ, ਅੱਲਾ ਦਿੱਤੇ ਨੇ। ਬਾਂਗਲੇ ਕਿਤੇ ਨਿਕਲੀਆਂ ਹਨ ਮਾਈਆਂ ਤੇ ਜਵਾਨ, ਤੇ ਉਹਨਾਂ ਦਾ ਇੱਕ ਬੱਚਾ ਰਹਿ ਗਿਆ ਸੀ ਇੱਥੇ। ਉਹ ਫਿਰ ਮਾਈ ਸੀ ਇੱਕ ਰੱਖੀ ਰਹਿਣ ਉਹਨੂੰ ਬੋਲਦੇ ਸਾਂ। ਉਹ ਫਿਰ ਅੱਛਾ ਜੀ, ਤਕਰੀਬਨ ਪਿੰਡ ਤੋਂ ਕੋਈ 20 ਪੈਲੀਆਂ ਦੂਰ ਜਾ ਕੇ ਫਿਰ ਉਹ ਬੱਚਾ ਦੇ ਕੇ ਆਈ ਸੀ ਮਾਈ। ਅੱਛਾ ਅੱਛਾ ਅੱਛਾ। ਐਤਕੀ ਇੱਕ ਚਾਚਾ ਗਿਆ ਸੀ ਸਾਡਾ ਬਾਪੂ ਗਿਆਨ ਦਾ ਛੋਟਾ ਪੁੱਤਰ ਕਰਤਾਰਪੁਰ। ਜੀ ਜੀ ਹਾਂਜੀ, ਉਹਦੇ ਬਾਰਡਰ ਤੇ ਆਉਂਦੇ ਨੇ ਨਾ। ਮੈਂ ਵੀ ਗਿਆ ਜੀ, ਦੇਖ ਕੇ ਆਇਆ ਵਾਂ ਕਰਤਾਰਪੁਰ। ਉਹਨੇ ਸਾਰਾ ਫੇਰਿਆ ਸੀ। ਅੱਛਾ ਜੀ, ਹਾਂਜੀ, ਅਸੀਂ ਤਾਂ ਸਾਰਾ ਫਿਰ ਕੇ ਆ ਤੇ ਸਰਦਾਰਾਂ ਨੂੰ ਬੜੇ ਮਿਲੇ ਸਾਂ, ਜੱਫੀਆਂ ਪਾ ਪਾ ਕੇ ਮਿਲੇ ਸਾਂ। ਹਾਂਜੀ ਦੱਸਦੇ ਨੇ ਉਹ ਆ ਕੇ ਜਦੋਂ ਸਾਰੇ ਅਸੀਂ ਬੋਲਨੇ ਆ ਨਾ, ਤੁਹਾਡੇ ਵਾਲੀ ਤੇ ਸਾਡੀ ਬੋਲੀ ਇੱਕੋ ਹੀ ਏ। ਉਹ ਜਦੋਂ ਬੋਲੀ ਦਾ ਨਾ ਸੁਣਾ ਵੀ ਸਰਦਾਰਾ ਕੀ ਹਾਲ ਹੈ, ਉਹ ਫਿਰ ਸਰਦਾਰ ਆਪ ਹੀ ਸਮਝ ਜਾਂਦੇ ਨੇ। ਇਹ ਤੇ ਮਜਬੂਰੀਆਂ ਨੇ, ਤੇ ਕੁਝ ਬਣ ਨਹੀਂ ਸਕਦਾ। ਵੈਸੇ ਅਸੀਂ ਖੁਸ਼ ਹਾਂ ਜਿਹੜਾ ਇੰਨਾ ਕੁ ਕਰ ਦਿੱਤਾ ਨਾ ਜੀ ਉੱਥੋਂ ਵਾਲਾ, ਉਹ ਦਰਬਾਰ ਵਾਲਾ, ਵੀ ਬੰਦੇ ਪਰੇ ਆਉਣ ਲੱਗ ਪਏ ਨੇ, ਉਹ ਫ੍ਰੀ ਕਰ ਦਿੱਤਾ। ਉਹ ਬੜੀ ਇੱਕ ਵੱਡੀ ਖੁਸ਼ਖਬਰੀ ਏ, ਮੁਲਾਕਾਤ ਵਾਸਤੇ ਵੀ ਤੇ ਤੁਹਾਡੀ ਇਬਾਦਤ ਵਾਸਤੇ ਵੀ, ਸੈਰਗਾਹ ਵੀ, ਮਿਲ ਵੀ ਜਾਂਦੇ ਹੋ ਬੰਦਿਆਂ ਨੂੰ। ਕਰਤਾਰਪੁਰੇ ਆਪਾਂ ਮਿਲ ਨਹੀਂ ਸਕਦੇ ਨਾ, ਨਹੀਂ ਨਹੀਂ, ਮਿਲ ਲਈਦਾ। ਤੁਸੀਂ ਆਉਣ ਦਾ ਉੱਥੋਂ ਪ੍ਰੋਗਰਾਮ ਬਣਾਓ। ਫਿਰ ਮੈਂ ਤੁਹਾਨੂੰ ਫੋਨ ਕਰਾਂਗਾ। ਪ੍ਰੋਗਰਾਮ ਬਣਾਓ ਤੁਸੀਂ, 2 ਦਿਨ ਪਹਿਲਾਂ ਦੱਸਣਾ, ਮੈਂ ਉੱਥੇ ਖਲੋਤਾ ਹੋਵਾਂਗਾ। ਅੱਲਾ ਦੇ ਹੁਕਮ ਨਾਲ ਉੱਥੇ ਅੰਦਰ ਮਿਲਾਂਗੇ ਤੁਹਾਨੂੰ, ਅੰਦਰ ਮਿਲਾਂਗੇ ਤੁਹਾਨੂੰ ਅੱਲਾ ਦੇ ਹੁਕਮ ਨਾਲ। ਠੀਕ ਹੈ ਜੀ, ਹਾਂਜੀ, ਸ਼ੁਕਰ ਹੈ ਜੀ, ਸ਼ੁਕਰ ਹੈ। ਓਕੇ ਜਨਾਬ ਸਰਦਾਰ ਜੀ, ਅਸਲਾਮ ਵਾਲੇਕੁਮ। ਤੁਹਾਡੇ ਵਾਸਤੇ, ਤੁਹਾਨੂੰ ਤੁਹਾਡਾ ਮੁਲਕ ਮੁਬਾਰਕ ਹੋਵੇ, ਸਾਨੂੰ ਸਾਡਾ ਮੁਬਾਰਕ ਹੋਵੇ ਜਨਾਬ। ਵੰਡ ਪੈ ਗਈ, ਇਹਦਾ ਕੋਈ ਹੱਲ ਨਹੀਂ। ਹੁਣ ਇਹੋ ਹੀ ਹੱਲ ਹੈ, ਪਿਆਰ ਮੁਹੱਬਤ ਵਧਾਈਏ ਤੇ ਫਿਰ ਖੁਸ਼ੀਆਂ ਦੇ ਗੀਤ ਗਾਈਏ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂਜੀ, ਇਹ ਰਾਣਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹੜੇ ਮਿਲਾ ਰਹੇ ਨੇ ਬਿਲਕੁਲ। ਦੇਖੋ ਜੀ ਕਿੱਥੇ ਗੱਲਾਂ ਹੋਣੀਆਂ ਸਨ। ਇਹ ਰਾਣਾ ਸਾਹਿਬ ਬਹੁਤ ਲਾਇਕ ਆਦਮੀ ਏ। ਇਹ ਭਾਣਜਾ ਵੀ ਹੈ ਜੀ ਸਾਡਾ, ਸਾਡੇ ਪਿੰਡ ਦਾ ਦੋਤਰਾ ਹੈ। ਸਾਡਾ ਵੀ ਹੋ ਗਿਆ ਜੀ, ਸਾਡਾ ਵੀ ਰਿਸ਼ਤੇਦਾਰ ਹੋ ਗਿਆ ਨਾ। ਜਦੋਂ ਗੰਨਾ ਵਾਲੇ ਨਾਨਕੇ ਨੇ ਇਹਨਾਂ ਦੇ, ਸਾਡਾ ਵੀ ਦੋਤਾ ਹੋ ਗਿਆ। ਹਾਂਜੀ ਇਹਦੀ ਹਾਂਜੀ ਸਹੀ ਹੈ ਸਹੀ ਹੈ। ਇਹ ਲਿਆ ਤੁਹਾਡੇ ਨਾਲ ਨਹੀਂ ਰਿਸ਼ਤੇਦਾਰੀ, ਸਾਡੇ ਨਾਲ ਵੀ ਪੈ ਗਈ ਹੈ। ਬਿਲਕੁਲ। 4 ਸਾਲ ਬਾਅਦ ਇੰਨੀ ਯਾਦਦਾਸ਼ਤ ਵੇਖ ਲਓ, 4 ਸਾਲ ਬਾਅਦ ਫਿਰ ਯਾਦ ਕਰ ਲਿਆ। ਯਾਦ ਕਰ ਲਿਆ। ਤੁਸੀਂ ਜੇ ਆਪਣੇ ਬਾਲ ਬੱਚਿਆਂ ਨੂੰ ਸਾਡੇ ਵੱਲੋਂ ਸਲਾਮ ਦਾ ਦਿਆ ਜੇ। ਰਾਣਾ ਜੀ, ਹਾਂਜੀ ਹਾਂਜੀ 4 ਸਾਲ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਇੱਕ ਨਸ਼ਹਿਰੇ ਵਿਰਕਾਂ ਦੀ। ਹਾਂਜੀ ਹਾਂਜੀ ਉਹ ਵੇਖ ਕੇ ਤੇ ਬੇਟੇ ਮੇਰੇ ਨੇ ਮੈਨੂੰ ਉਹਦਾ ਡੈਡੀ ਜੀ ਆਪਣੇ
ਪਿੰਡ ਦੇ ਕੋਲ ਹੀ ਨਸ਼ਹਿਰਾ ਵਿਰਕਾ। ਹਾਂ ਉਹ ਬਾਹਰ ਹੁੰਦਾ ਨਾ ਮੁੰਡਾ ਤੁਹਾਡਾ। ਹਾਂਜੀ ਹਾਂਜੀ ਹਾਂ, ਫਿਰ ਹੁੰਦਾ। ਉਹਨੇ ਗੱਲ ਕਰਾਈ ਸੀ। ਹਾਂਜੀ 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 ਉਹਨਾਂ ਨੇ ਕਰਵਾਈ ਸੀ। ਹਾਂਜੀ ਹਾਂ ਚਲੋ ਜੀ ਬੜਾ ਵਧੀਆ ਲੱਗਿਆ। ਹੁਣ ਇਨਸ਼ਾਅੱਲਾ ਤੁਹਾਡਾ ਰਾਬਤਾ ਡਾਇਰੈਕਟ ਕਰਵਾ ਦਿੱਤਾ ਤੇ ਤੁਹਾਨੂੰ ਆਈ ਨੰਬਰ ਤੇ ਭੇਜ ਦਿੰਦਾ ਮੈਂ ਮੀਆਂ ਸਾਹਿਬ ਦਾ ਵੀ ਤੇ ਤੁਹਾਡਾ ਇਹਨਾਂ ਨੂੰ ਦੇ ਦਿੰਦਾ ਤੇ ਫਿਰ ਆਪਸ ਚ ਤੁਸੀਂ ਕਿਹੜਾ ਮੁੰਡਾ ਇਨਸ਼ਾਅੱਲਾ ਹੈ? ਗੱਲ ਕਰਦੇ ਰਹਿਣਾ। ਕੰਧਾਰੇ ਦਾ ਹਾਂ ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ ਮੀਆਂ ਸਾਹਿਬ। ਇਹ ਨਾਂ ਕੀ ਹੈ ਜੀ ਮੀਆਂ ਸਾਹਿਬ ਦਾ? ਨਾਂ ਲਿਖ ਕੇ ਮੀਆਂ ਅਬਦੁਲ ਹਮੀਦ ਜੀ। ਅਬਦੁਲ ਹਮੀਦ ਜੀ ਅੱਛਾ ਬਜ਼ੁਰਗੋ ਇਹ ਦੱਸੋ ਮੈਨੂੰ ਨਹਿਰ ਕਿੰਨੀ ਕੁ ਪੂਰੇ ਪਿੰਡ ਤੋਂ ਨਹਿਰ ਜਿਹਦਾ ਦੱਸੋ ਪਾਣੀ ਜੀ। ਲਾਉਂਦੇ ਹੋਏ ਆ? ਬਿਲਕੁਲ ਨਾਲ ਹੀ ਐਵੇਂ ਕੋਈ ਬਿਲਕੁਲ ਪਿੰਡ ਹੁਣ ਪਿੰਡ ਦੇ ਵਿੱਚ ਹੀ ਆ ਵਿੱਚ ਆ ਗਈ ਗਈ। ਪਿੰਡ ਦੇ ਵਿੱਚ ਆ ਗਈ ਹੁਣ ਪਰਲੇ ਪਾਸੇ ਵੀ ਪਿੰਡ ਬਣ ਗਿਆ ਹੁਣ ਅੱਛਾ ਜੀ ਦੂਜੇ ਪਾਸੇ ਪਿੰਡ ਬਣ ਗਿਆ। ਹਾਂ ਦੂਜੇ ਪਾਸੇ ਵੀ ਪਿੰਡ ਬਣ ਗਿਆ ਪਿੰਡ ਦੇ ਵਿੱਚ ਹੀ ਆ ਗਈ ਤੋੜ ਟਿਕਰ ਬਾਦੀ ਹੋ ਗਈ ਹੈ ਨਹਿਰ ਟਿਕਰ ਅੱਗੇ ਸਾਈਆਂ ਦੀ ਠੱਟੀ ਹੁੰਦੀ ਸੀ ਵਿਚਕਾਰ ਸਾਈਆਂ ਦੀ ਠੱਟੀ ਹੁੰਦੀ ਹਾਂ। ਸਾਰੀ ਇੱਕ ਹੋ ਗਈ ਹੁਣ ਪਤਾ ਨਹੀਂ ਲੱਗਦਾ ਠੱਡੀ ਕਿਹੜੀ ਹੈ। ਜਿਹੜਾ ਤੇਜੀ ਸਾਈ ਸੀ ਨਾ ਉਹ ਤਾਏ ਗਿਆਨ ਸਿੰਘ ਨਾਲ ਕਬੱਡੀ ਖੇਡਦਾ ਆਹ ਇਹਦੀ ਤੇਜੀ ਆਹੋ। ਬਹੁਤ ਹੋ ਗਿਆ ਹੈ। ਬਹੁਤ ਹੋ ਗਿਆ। ਬਹੁਤ ਹੋ ਗਿਆ ਹੈ। ਆਹ ਉਹ ਇੱਥੇ ਪਿੰਡੇ 'ਚ ਹੀ ਰਹਿੰਦੇ ਸਨ। ਕੀ ਕਰਦਾ ਜੀ ਤੂੰ ਬਿਲਕੁਲ? ਵੇਲਾ ਤੇਜੀ ਦਾ ਤੇਜੀ ਸਾਈ ਕੇ ਪਿੰਡੇ 'ਚ ਹੀ ਰਹਿੰਦੇ ਸਨ। ਤੇਜੀ ਇਹਨਾਂ ਨਾਲ ਹੀ ਰਹਿੰਦੇ ਸਨ। ਉਹ ਸਾਡੇ ਗੁਆਂਢ ਹੀ ਰਹਿੰਦੇ ਹਨ ਸਾਡੀ ਹਵੇਲੀ ਮਾਲ ਵਾਲੀ ਹਵੇਲੀ ਤੇ ਉਹਨਾਂ ਦਾ ਘਰ ਸਾਡਾ ਇਕੱਠਾ ਹੀ ਸੀ ਅੱਛਾ ਵਾਹ ਜੀ ਵਾਹ। ਤੇ ਜਿਹੜਾ ਘਰ ਸੀ ਨਾ ਸਾਡਾ ਹਾਂਜੀ ਹਾਂਜੀ ਸਾਡੀ ਕੰਧ ਸਾਂਝੀ ਸੀ ਤੁਹਾਡੇ ਮਕਾਨ ਨਾਲ ਦਾਦੀ ਦੇ ਨਾ ਬਾਂਗਾਂ ਵਾਲੇ ਕੱਢ ਲਿਆ ਸੀ ਸੋਨਾ ਸਾਰਾ ਉਹਨਾਂ ਸਾਡੀ ਤੇ ਇਹ ਤੁਹਾਡੀ ਕੰਧ ਸਾਂਝੀ ਸੀ ਅਸੀਂ ਗੁਆਂਢੀ ਸਾਂ ਉਹ ਚੰਨੇ ਦੇ ਨਾਲ ਜਿਹੜਾ ਸਾਡਾ ਵੇਖਣ ਨੂੰ ਲਏ ਸਨ। ਸੰਤ ਸਿੰਘ ਹਾਂਜੀ 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 ਉਹ ਲੱਗੀਆਂ ਨੇ ਉਹਨੂੰ ਇੱਧਰ ਆ ਕੇ ਅੰਨਾ ਹੀ ਰਿਹਾ ਉਹ ਸਨ 75 ਚ ਫਿਰ ਚੜ੍ਹਾਈ ਕਰ ਗਏ ਸਨ ਫੌਤ ਹੋ ਗਏ ਸਨ 75 ਚ ਅੱਛਾ ਉਹ ਖਵਾਸਰੀ ਗਏ ਹਨ ਖਵਾਸਰੀ ਹਾਂਜੀ ਹਾਂਜੀ ਭਾਜੀ ਜ਼ਿੰਦਗੀ ਮੌਤ ਹੈ। ਖਵਾਸਰੀ ਗਏ ਹਨ ਉਹ ਸੱਟਾਂ ਲੱਗ ਗਈਆਂ ਰਾਹ ਚ ਹਾਂਜੀ, ਨਿਗਾਹ ਹਾਂਜੀ। ਜਾਂਦੀ ਰਹੀ ਉਹਨਾਂ ਦੀ ਜਾਂਦੀ ਗਈ ਸੀ। ਅੱਛਾ ਇੱਥੇ ਇੱਕ ਘੋੜੀ ਤੋਂ ਡਿੱਗ ਪਿਆ ਸੀ ਉਹ ਕੌਣ ਸੀ ਸਾਧੂ ਇਹ ਸਾਧੂ ਸਰਦਾਰ ਸਾਧੂ ਸਾਹਿਬ ਨੂੰ ਵੀ ਜਾਣਦੇ ਹੋ ਸਾਧੂ ਸਿੰਘ ਜਿਹੜਾ ਸਾਧੂ ਕਿੱਥੋਂ ਵਾਲਾ ਜੀ? ਇਹ ਫੌਜੇ ਦਾ ਪਿਓ ਸੀ ਫੌਜਾ ਸਿੰਘ ਲੰਬਰ ਦਾ। ਉਹ ਇੱਥੇ ਘੋੜੀ ਤੋਂ ਡਿੱਗ ਕੇ ਮਰ ਫੌਜਾ ਗਿਆ। ਸਿੰਘ ਨੂੰ ਜਾਣਦੇ ਆ ਜੀ ਜਾਣਦੇ ਆ ਜੀ ਫੌਜਾ ਸਿੰਘ ਨੂੰ ਜਾਣਦੇ ਆ ਜੀ। ਉਹਦਾ ਭਰਾ ਸੀ ਠੀਕ ਹੈ ਜੀ। ਉਹ ਇੱਥੇ ਘੋੜੀ ਭਜਾਈ ਸੀ ਉਹਨੇ ਨਾ ਉਹ- ਤੇ ਨਾਰ ਦੇ ਉੱਤੇ ਕਿੱਕਰ ਸੀ ਡਿੱਗਾ ਉਹਦੇ ਨਾਲ ਸਿਰ ਵੱਜਾ ਤੇ ਉੱਥੇ ਹੀ ਉਹ ਮਰ ਗਿਆ। ਫੌਤ ਹੋ ਗਿਆ ਹਨ ਠੀਕ ਹੈ ਜੀ। ਠੀਕ। ਘੋੜੀਆਂ ਅਸੀਂ ਵੀ ਹੁਣ ਬਾਪੂ ਨੇ ਪੂਰੇ ਹੋ ਗਏ ਨੇ ਹੁਣ ਵੇਚੀਆਂ ਨੇ ਨਹੀਂ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਕੋਲ ਘੋੜੀਆਂ 5-5 4-4 ਰਹਿੰਦੀਆਂ ਹਨ। ਹਾਂਜੀ ਬੜਾ ਸ਼ੌਂਕ ਇੱਥੇ ਹੁੰਦਾ ਸੀ ਘੋੜੀਆਂ ਦਾ ਬੜਾ ਸ਼ੌਂਕ ਹੁੰਦਾ ਸੀ ਇੱਥੇ ਤੁਹਾਡੇ ਵੱਡੇ ਨਾਲ ਹੀਰਾ ਸਿੰਘ ਸੀ। ਵੱਡੇ ਬਾਪੂ ਦਾ ਆਹੋ ਤੁਹਾਡੇ ਹਾਂਜੀ ਹੀਰਾ ਸਿੰਘ ਸੀ। ਹੀਰਾ ਸਿੰਘ ਨੂੰ ਸੀ। 4 ਭਰਾ ਸਨ ਨਾ। ਆਹ 4 ਭਰਾ ਸਾਂ। ਇੱਕ ਈਸਰ ਦਾ ਪਿਓ ਤੇ ਇੱਕ ਬੰਟੂ ਦਾ ਪਿਓ ਤੇ ਇੱਕ ਜਵਾਹਰ ਸਿੰਘ ਸੀ। ਇੱਕ ਜਵਾਰ ਸਿੰਘ ਇੱਕ ਇਹ ਸੀ ਹੀਰਾ ਸਿੰਘ। ਜਵਾਰ ਸਿੰਘ ਰਾਜ ਸਿੰਘ ਸ਼ਰਮ ਸਿੰਘ ਤੇ ਹੀਰਾ ਸਿੰਘ 4 ਭਰਾ ਸਨ। 4 ਭਰਾ ਸਾਂ ਹਾਂਜੀ ਸਹੀ ਹੈ ਤੇ ਜਿਹੜਾ ਸ਼ਰਮ ਸਿੰਘ ਦਾ ਬਾਪੂ ਈਸਰ ਹੋ ਗਿਆ ਆਹ ਹੀਰਾ ਸਿੰਘ ਦਾ ਸੰਤਾ ਸਿੰਘ ਹੋ ਗਿਆ। ਉਦੋਂ ਇੱਕੋ ਮੁੰਡਾ ਸੀ ਕਦੋਂ ਗਏ ਇੱਕ ਮੁੰਡਾ ਸੀ ਉਹਦਾ ਇਹਨਾਂ ਦਾ ਈਸਰ ਸਿੰਘ ਦਾ ਈਸਰ ਸਿੰਘ ਦਾ ਇੱਕੋ ਮੁੰਡਾ ਸੀ। ਆਹੋ ਉਹਦੇ ਘਰ ਦੀ ਉਹਦੀ ਖਤਮ ਹੋ ਗਈ ਦੁਬਾਰੇ ਵਿਆਹ ਇੱਧਰ ਆ ਗਿਆ। ਆਹੋ। 3 ਮੁੰਡੇ ਹੋਰ ਨੇ ਉਹਦੇ। ਅੱਛਾ ਇਹ ਤੇ ਕੱਕੀ ਵਿਆਹ ਸੀ ਫਿਰ ਦੋਹਰੀ ਵਾਰ। ਹਾਂਜੀ ਹਾਂਜੀ ਹਾਂ ਇਹ ਤੁਹਾਡੀ ਬੜੀ ਯਾਦਦਾਸ਼ਤ ਇਹ ਬਜ਼ੁਰਗ ਪਤਾ ਕੀ ਹੈ ਅਸੀਂ ਬਾਪੂ ਨਾਲ ਬਹਿੰਦੇ ਸਾਂ ਹਾਂ ਹਾਂਜੀ ਤੇ ਉਹਨਾਂ ਜਦੋਂ ਗੱਲ ਕਰਨੀ ਪਿਛੋਕੜ ਦੀ ਬਹਿਣਾ ਸੁਣਨਾ ਫਿਰ ਹਾਂ ਵਡੇਰੀਆਂ ਗੱਲਾਂ ਸੁਣਨੀਆਂ। ਹਾਂਜੀ ਬਜ਼ੁਰਗ ਦੱਸਦੇ ਹੁੰਦੇ ਹਨ ਵੀ ਜਿੰਨਾ ਇੱਥੇ ਹੁਣ ਕੰਮ ਹੈ ਨਾ ਹਾਂ ਇੰਨਾ ਉੱਥੇ ਅਸੀਂ ਆਪਾਂ 70 ਸਾਲ ਪਿੱਛੇ ਆ। ਹਾਂਜੀ ਗੱਲ ਸੀ ਇੱਥੇ ਬਹੁਤ ਕੰਮ ਸੀ ਇਹਨਾਂ ਦਾ। ਬਹੁਤ ਹੀ ਕੰਮ 70 ਸਾਲ ਪਿੱਛੇ ਪਾ ਗਈ ਹੈ। ਇੱਥੇ ਜ਼ਮੀਨਾਂ ਸਾਰੀਆਂ ਤੁਹਾਡੀਆਂ ਸਰਦਾਰ ਜੀ ਜ਼ਮੀਨਾਂ ਸਾਰੀਆਂ ਤੁਹਾਡੀਆਂ ਹੀ ਸਨ ਇੱਥੇ ਦੇ ਕੰਮੀ ਕੋਲ ਤਾਂ ਕਿਸੇ ਜ਼ਮੀਨ ਕੋਲ ਨਹੀਂ ਸੀ ਕਿ ਘੁਮਿਆਰ ਕੋਲ ਨਾ ਕਿਸੇ ਹਾਂਜੀ, ਅੰਸਾਰੀ ਕਿਸੇ ਕੋਲ ਜ਼ਮੀਨ ਨਹੀਂ ਸੀ ਮਤਲਬ ਹੈਗੀ ਤੇ ਸਾਰੀਆਂ ਜ਼ਮੀਨਾਂ ਤਾਂ ਤੁਹਾਡੀਆਂ ਹੀ ਸਨ ਇੱਥੇ। ਹਾਂਜੀ ਨਾ ਜੀ 20 ਘਰ ਸਨ ਇੱਥੇ ਸਿੱਖਾਂ ਦੇ 20 ਕੋਲ ਹੀ ਜ਼ਮੀਨ ਸੀ ਦੂਜਿਆਂ ਕੋਲ ਕੋਨੀ ਸੀ। ਤੇ ਜ਼ਮੀਨ ਵੀ ਚੋਖੀ ਸੀ। ਹਾਂਜੀ ਇਹ ਬਾਹਮਣਾਂ ਦੀ ਸੀ ਜ਼ਮੀਨ। ਬਾਹਮਣਾਂ ਦੀ ਹੈ ਸੀ। ਹਾਂ
ਉਹਨਾਂ ਕੋਲੇ ਵਾਧੂ ਉਹ 300 ਕਿੱਲਾ ਉਹਨਾਂ ਕੋਲ ਵੀ। ਹਾਂਜੀ ਨਹਿਰੋਂ ਪਾਰ ਸੀ। ਨਹਿਰੋ ਪਾਰ ਕੁਲੀਆਂ ਦੇ ਕੋਲ। ਹਾਂ ਅੱਛਾ ਬਾਬਾ ਜੀ ਉਹ ਕਿੱਸਾ ਸੁਣਿਆ ਤੁਸੀਂ? ਉਹ ਵਾਲਾ ਕਿੱਸਾ ਸੁਣਿਆ ਜੇ ਕਿ ਪਿੰਡ ਦਾ ਨਾਂ ਬਦਲਿਆ ਸੀ ਗਧਾਂ ਵਾਲੇ ਦਾ? ਉਹ ਸਾਡੇ ਤੋਂ ਅੱਜ ਤੱਕ ਵੀ ਨਹੀਂ ਬਦਲਿਆ ਗਿਆ। ਹਾਂਜੀ ਇਹਨਾਂ ਕੋ ਵੀ ਨਹੀਂ ਬਦਲਿਆ ਗਿਆ। ਇਹਨਾਂ ਨੇ ਹੁਣ ਪਿੰਡ ਦਾ ਨਾਂ ਆਬਦਾਬਾਦ ਰੱਖਿਆ। ਆ ਨਹੀਂ ਗੱਲ ਬਣ ਹੁਣ ਵੀ ਅਸੀਂ ਜਿੱਥੇ ਜਾਂਦੇ ਹਾਂ ਨਾ ਰਿਸ਼ਤੇਦਾਰੀ 'ਚ, ਹਾਂ ਕਿੱਥੋਂ ਗਦਈ ਆਏ ਨੇ, ਗਦਈ ਆਏ ਨੇ। ਗਦਈਏ ਆਏ ਨੇ। ਹੁਣ ਫਿਰ ਪਾਕਿਸਤਾਨ 'ਚ ਮੁਲਾਕਾਤ ਕਦੋਂ ਕਰੋਗੇ ਸਾਡੇ ਨਾਲ ਹੁਣ? ਹਾਂ ਜੀ ਜਦੋਂ ਕਿਰਪਾ ਹੋਈ ਅੱਲਾਹ ਤਾਲਾ ਵਾਹਿਗੁਰੂ ਦੀ ਉਹਦੀ ਆ ਜਾਣਾ। ਚਲ ਠੀਕ ਹੈ। ਇਹ ਨਾ ਹੁਣ ਤੂੰ ਇੰਨਾ ਹੁਣ ਸਾਡਾ ਤਾਵਨ ਕੀਤਾ ਤੂੰ ਸਾਡੇ ਨਾਲ ਤੇ ਅਸੀਂ ਤੇਰੇ ਨਾਲ ਕੀਤਾ ਹਾਂ। ਤੇ ਤੂੰ ਹੁਣ ਸਾਡੇ ਨਾਲ ਮੁਲਾਕਾਤ ਵੀ ਕਰੇ ਨਾ, ਫਿਰ ਇੱਥੇ ਮਿਲੀਏ। ਅਸਲ ਹੀ ਹੁੰਦਾ ਨਾ, ਫਿਰ ਦੂਰੋਂ ਤੇ ਗੱਲ ਹੋਈ ਰਹਿੰਦੀ ਹੈ। ਗੱਲ ਤੇ ਹੋ ਗਈ ਏ। ਹਾਂਜੀ ਹਾਂਜੀ ਹਾਂ ਤੇ ਹੁਣ ਇੱਕ ਦੂਜੇ ਦੇ ਮੱਥੇ ਲੱਗੀਏ, ਮਿਲੀਏ ਗਿਲੀਏ ਤੇ ਫਿਰ ਹੀ ਠਾਠ ਆਉਂਦਾ। ਜੱਫੀਆਂ ਪਾਈਏ ਇੱਕ ਵਾਰੀ। ਬਿਲਕੁਲ ਜੀ ਜ਼ਰੂਰ ਆਵਾਂਗੇ। ਸਾਡਾ ਤੇ ਆਪ ਬੜਾ ਜੀ ਕਰਦਾ। ਹਾਂ ਤੇ ਨਾਲੇ ਵੇਖੋ ਜੀ ਤੁਹਾਨੂੰ ਵੀ ਪਤਾ ਲੱਗੇ ਕਿ ਵਾਕਈ ਇਹ ਸਾਡੇ ਸਹੀ ਬੰਦੇ ਨੇ, ਇੱਥੋਂ ਦੇ ਸਹੀ ਵਰਤਦੇ ਨੇ ਬੰਦਿਆਂ ਨਾਲ, ਅਖਲਾਕ ਕਰਦੇ ਨੇ। ਤੁਸੀਂ ਆਓ ਸਾਡੇ ਕੋਲ ਇੱਕ ਵਾਰੀ ਫਿਰ ਪਹਿਲਾਂ। ਉਹ ਤੇ ਸਾਨੂੰ ਪਤਾ ਹੀ ਹੈ ਜੀ, ਉਹ ਤੇ ਕਹਿਣ ਦੀ ਲੋੜ ਨਹੀਂ। ਨਹੀਂ ਇੱਥੇ ਅੱਲਾ ਦੀ ਮਿਹਰਬਾਨੀ ਨਾਲ ਜੀ, ਜਿਵੇਂ ਤੁਸੀਂ ਕਿਹਾ ਨਾ ਵੀ ਅਸੀਂ ਤਲੀਆਂ ਧਰਾਂਗੇ, ਅਸੀਂ ਵੀ ਅੱਲਾ ਦੀ ਮਿਹਰਬਾਨੀ ਨਾਲ ਤੁਹਾਨੂੰ ਨਾ ਇੰਜ ਮੋਢੇ ਤੇ ਚੁੱਕੀ ਫਿਰਾਂਗੇ। ਬਿਲਕੁਲ ਆਪਣੇ ਜੀ ਕਦੋਂ ਕਦੋਂ ਹਾਂਜੀ ਫੰਡ ਪੈ ਗਈ ਹੈ, ਖੂਨ ਤਾਂ ਇੱਕੋ ਹੀ ਹੈ। ਹਾਂਜੀ ਹਾਂਜੀ ਵੰਡ ਪੈ ਗਈ। ਆਹੋ ਸਲੂਕ ਇੱਥੇ ਹੈ ਸੀ, ਸਾਡਾ ਬੁੱਢਿਆਂ ਦਾ ਬੜਾ ਸਲੂਕ ਸੀ। ਬਿਲਕੁਲ ਜੀ ਬਿਲਕੁਲ। ਹਾਂ। ਯਾਰ ਬਹੁਤ ਪੈਸੇ ਨੇ। ਉੱਥੇ ਦੁੱਧ ਕੀ ਭਾਅ ਵਿਕਦਾ ਤੁਹਾਡੇ? ਉੱਥੇ ਕੀ ਭਾਅ ਵਿਕਦਾ? 50 55 60 ਜੀ। ਇੱਥੇ 100 ਰੁਪਏ ਕਿਲੋ, ਇੱਥੇ 100 120 ਰੁਪਏ ਕਿਲੋ। ਨਹੀਂ ਸਾਡੇ ਤੇ ਬੇਕਦਰੀ ਦੁੱਧ ਦੀ। ਉਹ ਇੱਕ ਬੁੱਢੀ ਨੂੰ ਆਖਿਆ ਵੀ ਸਾਨੂੰ ਦੁੱਧ ਦਿਆ ਕਰ। ਹਾਂਜੀ ਆਂਦੀ ਹੈ ਮੈਨੂੰ ਪਾਣੀ ਪਾਣ ਤੋਂ ਬਗੈਰ ਵਾਰਾ ਨਹੀਂ ਖਾਂਦਾ। ਮੈਂ ਕਿਹਾ ਤੇਰਾ ਬਾਲਾ ਆਂਦੀ ਹੈ ਪਾਣੀ ਪਾਣ ਤੋਂ ਬਗੈਰ ਵਾਰਾ ਨਹੀਂ ਖਾਂਦਾ। ਮੈਂ ਕਿਹਾ ਭੈਣ ਦੀ ਖਸਮੇ ਤੂੰ 100 ਰੁਪਇਆ ਲੈਣ ਡਈ ਏ ਤੇ ਤੈਨੂੰ ਵਾਰਾ ਨਹੀਂ ਖਾਂਦਾ ਤੈਨੂੰ? ਕੋਈ ਸਾਨੂੰ ਕਿਵੇਂ ਖਾਏਗਾ? ਆਂਦੀ ਹੈ ਪਾਣੀ ਤੋਂ ਬਗੈਰ ਵਾਰਾ। ਹੈ ਬਜ਼ੁਰਗੋ? ਹਾਂਜੀ ਤੁਸੀਂ ਆਖਣਾ ਨਲਕਾ ਸਾਡੇ ਘਰ ਹੈਗਾ, ਅਸੀਂ ਉੱਥੋਂ ਪਾ ਲਾਂਗੇ। ਆਹੋ ਅਸੀਂ ਤੇ ਪਾ ਲਵਾਂਗੇ। ਉਹਨੂੰ ਨਹੀਂ, ਉਹਦੇ ਪੈਸੇ ਚੁੱਕ ਕੇ ਬਣਦੇ ਨੇ। ਸਾਡੇ ਸਸਤਾ ਹੀ ਦੁੱਧ। ਹੁਣ ਯਾਰ ਨਾ ਤੂੰ ਬਹੁਤ ਕਾਬਲ ਆਦਮੀ ਏ, ਤੂੰ ਬਹੁਤ ਲਾਇਕ ਆਦਮੀ ਏ। ਹੁਣ ਸਾਡੇ ਨਾਲ ਇੱਥੇ ਪਾਕਿਸਤਾਨ 'ਚ ਮੁਲਾਕਾਤ ਕਰੇ ਤੇ ਫਿਰ ਸਾਨੂੰ ਠੰਡ ਪੈਣੀ ਏ। ਬਿਲਕੁਲ ਬਜ਼ੁਰਗੋ ਜ਼ਰੂਰ ਆਵਾਂਗੇ। ਅਗਲੇ ਸਾਲ ਜੇ ਯਾਤਰਾ ਦਾ ਵੀਜ਼ਾ ਲੱਗਾ ਨਾ, ਅਸੀਂ ਦੋਵੇਂ ਚਾਚਾ ਭਤੀਜਾ ਆਵਾਂਗੇ। ਤੇ ਨਾਲੇ ਕਾਠੀ ਦਾ ਪੱਕਾ ਪਤਾ ਕਰਕੇ ਆਵੀਂ। ਇਹ ਮੈਨੂੰ ਕਾਠੀ ਦਾ ਬੜਾ ਫਿਕਰ ਹੈ। ਮੈਂ ਆਂਦਾ ਵੀ ਚਲੋ ਅੱਧ ਪਚਾਦੀ ਦੇ ਛੱਡਦੇ, ਮੈਨੂੰ ਕੋਈ ਚਲੋ ਕੁੱਲਾ ਹੀ ਪਾ ਲੈਂਦੇ। ਮੈਨੂੰ ਲੱਗਦਾ ਮੈਨੂੰ ਤਾਏ ਨੂੰ ਪੁੱਛਣਾ ਪੈਣਾ, ਸਾਨੂੰ ਕਾਠੀ ਤੋੜਨੀ ਪੈਣੀ ਆ। ਕਾਠੀ ਤੋੜਿਓ ਨਾ, ਏਦਾਂ ਹੀ ਰੱਖ ਲਿਓ। ਤੋੜਿਓ ਨਾ, ਹੁਣ ਅਸੀਂ ਕੁਝ ਨਹੀਂ ਆਂਦੇ। ਹੈ ਬਜ਼ੁਰਗੋ ਤਾਂ ਹੀ ਲੱਭੇਗਾ ਵਿੱਚੋਂ। ਹਾਂ ਉਹਨੇ ਲੱਭਿਆ ਜੇ ਤੂੰ ਲੱਭਿਆ ਹੋਣਾ ਤਾਂ ਉਹਨਾਂ ਕੱਢ ਲਿਆ ਹੋਣਾ। ਉਹਨੂੰ ਬੈਠੇ ਛੱਡਣ ਡਏ ਹਨ ਹੁਣ। ਇਹ ਵੀ ਗੱਲ ਸਹੀ ਤੁਹਾਡੀ। ਹੁਣ ਦੀ ਕੋਈ ਛੱਡਣ ਡਏ ਨੇ ਹੁਣ। ਉਹ ਘੁਮਿਆਰ ਨੂੰ ਲਾਲ ਲੱਭਾ ਸੀ ਨਾ, ਹਾਂਜੀ ਉਹਨੇ ਖੋਤੇ ਗਾਲ ਪਾ ਲਿਆ ਸੀ। ਤੇ ਸਾਨੂੰ ਪਤਾ ਹੁੰਦਾ ਤੇ ਅਸੀਂ ਕਾਠੀ ਦੇਣ ਡਏ ਹਾਂ ਤੁਹਾਨੂੰ। ਫਿਰ ਆ ਬਾਬਾ ਬੜਾ ਮਖੌਲੀ ਜੇ। ਹਾਂਜੀ ਪਤਾ ਜੀ ਮੈਨੂੰ। ਆਹੋ ਤੇ ਇੱਕ ਕਾਠੀ ਆਈ ਸੀ, ਇੱਕ ਉਹਨਾਂ ਸੱਜਣ ਨੇ ਜੁੱਤੀ ਵੀ ਗਿਫਟ ਕੀਤੀ ਸੀ ਹਾਂ ਕੀਤੀ ਸੀ, ਪੰਜਾਬੀ। ਕੀਤੀ ਸੀ। ਅੱਛਾ ਜੀ, ਸਲਾਮੁਅਲੈਕੁਮ। ਸ਼ੁਕਰੀਆ ਜੀ। ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।